ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਅਪਡੇਟ ਅਮਰੀਕਾ ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 14 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਵਾਲਾ ਜਿਹੜਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਮੇਜਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503 4159090503। ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸਤਪਾਲ ਸਿੰਘ ਟ੍ਰੇਸੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਆਓ ਅੱਜ ਦੀ ਸਭ ਤੋਂ ਮੇਨ ਖਬਰ US ਰਸ਼ੀਆ ਤੇ ਯੂਕਰੇਨ ਦੇ ਬਾਬਤ ਜਿਹੜੀ ਹੈਗੀ ਆ। ਰਸ਼ੀਆ ਦੇ ਫੋਰਨ ਮਿਨਿਸਟਰ ਨੇ ਆਪਣੇ ਹੀ ਮੁਲਕ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਇਹ ਕਿਹਾ ਕਿ ਡਿਪਲੋਮੈਟਿਕ ਗੱਲਬਾਤ ਚੱਲਦੀ ਰਹਿਣੀ ਚਾਹੀਦੀ ਆ, ਕਿਉਂਕਿ ਇਸ ਵੇਲੇ ਸਿਚੁਏਸ਼ਨ ਹੈ ਟਿਕਿੰਗ ਪੁਆਇੰਟ ਤੇ ਪਹੁੰਚੀ ਆ, ਕਿਹੜੇ ਵੇਲੇ ਵੀ ਜਿਹੜਾ ਆ ਲੜਾਈ ਛਿੜ ਸਕਦੀ ਹੈਗੀ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਅੱਜ ਬਰੀਫ ਕੀਤਾ ਹੈਗਾ ਹਾਊਸ ਦੇ ਲਾ ਮੇਕਰਸ ਨੂੰ ਫੋਨ ਦੇ ਰਾਹੀਂ ਕਿਹੜੀ ਸਿਚੁਏਸ਼ਨ ਪੇ ਯੂਕਰੇਨ 'ਚ ਕੀ ਕੁਝ ਚੱਲ ਰਿਹਾ ਹੈਗਾ। ਜਰਮਨ ਦੀ ਮਿਲਟਰੀ ਦਾ ਇੱਕ ਪਲੇਨ 70 ਦੇ ਕਰੀਬ ਫੌਜੀਆਂ ਨੂੰ ਲੈ ਕੇ ਲਿਥੁਆਨੀਆ ਦੇ ਵਿੱਚ ਪਹੁੰਚ ਗਿਆ ਹੈਗਾ ਨੈਟੋ ਦੇ ਡਿਫੈਂਸ ਦੇ ਬਾਬਤ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੀ ਗੱਲਬਾਤ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਦੇ ਨਾਲ ਵੀਕਐਂਡ ਦੇ ਦੌਰਾਨ ਹੋਈ, ਜਿਹਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇਹ ਕਿਹਾ ਕਿ ਅਮਰੀਕਾ ਸਵਿਫਟਲੀ ਤੇ ਡਿਸੀਜ਼ਿਵਲੀ ਪੂਰੇ ਠੋਕ ਕੇ ਤੁਹਾਡੇ ਨਾਲ ਖੜੂਗਾ ਜੇ ਇਨ ਕੇਸ ਰਸ਼ੀਆ ਵਾਲੇ ਅਟੈਕ ਕਰਦੇ ਹੈਗੇ ਆ। ਤੇ ਜਰਮਨ ਨੇ ਵੀ ਰਸ਼ੀਆ ਨੂੰ ਥ੍ਰੈਟ ਕਰਤੀ ਆ ਵੀ ਜੇ ਤੁਸੀਂ ਯੂਕਰੇਨ ਤੇ ਅਟੈਕ ਕੀਤਾ ਤੇ ਤੁਹਾਡੀ ਜਿਹੜੀ ਨਾਰਡ ਸਟਰੀਮ 2 ਪਾਈਪਲਾਈਨ ਵਾਲਾ ਪ੍ਰੋਜੈਕਟ ਆ ਉਹ ਇੱਕ ਤਰ੍ਹਾਂ ਦੇ ਨਾਲ ਖਤਮ ਹੀ ਸਮਝੋ। US ਨੇ ਸਾਰਾ ਸਟਾਫ ਆਪਣਾ ਉੱਥੋਂ ਬੁਲਾ ਰਿਹਾ, ਸਿਰਫ 22 ਲੋਕ US ਅੰਬੈਸੀ ਦੇ ਇਸ ਟਾਈਮ ਰਹਿ ਗਏ ਆ ਯੂਕਰੇਨ ਦੇ ਵਿੱਚ। ਬਾਕੀ ਵੀ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਸਾਰੇ ਜਾਣੇ ਯੂਕਰੇਨ ਤੋਂ ਬਾਹਰ ਨਿਕਲ ਜਾਓ। ਉੱਧਰ ਯੂਕਰੇਨ ਦੇ ਵਿੱਚ ਹਰ ਇੱਕ ਬੰਦਾ ਪੂਰੀ ਤਰ੍ਹਾਂ ਦੇ ਨਾਲ ਲੜਾਈ ਦੀ ਤਿਆਰੀ ਕਰ ਰਿਹਾ। ਇੱਕ ਪਿਕਚਰ ਬਹੁਤ ਵਾਇਰਲ ਹੋ ਰਹੀ ਆ, 79 ਸਾਲਾਂ ਦੀ ਇੱਕ ਬਜ਼ੁਰਗ ਬੀਬੀ ਜਿਹੜੀ ਆ ਉਹ ਟ੍ਰੇਨਿੰਗ ਲੈ ਰਹੀ ਆ AK-47 ਆ ਵੀ ਜੇ ਇਨ ਕੇਸ ਰਸ਼ੀਆ ਵਾਲੇ ਅਟੈਕ ਕਰਦੇ ਆ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਫਾਈਟ ਕਰਨਾ ਹੈਗਾ ਆ। ਜੀ ਬਿਲਕੁਲ। ਸੋ ਦਬਾਅ ਜਿਹੜਾ ਪੁਤਿਨ ਦੇ ਉੱਤੇ ਚੌਂਸ਼ਫੇਰਿਓਂ ਪਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈਗੀ। ਕਹਿੰਦੇ ਪੁਤਿਨ ਦੇ ਲਈ ਉਹਦਾ ਸੌਖਾ ਆ, ਜੇ ਉਹ ਸਕਿੰਟਾਂ ਦੇ ਵਿੱਚ ਮਨ ਬਦਲਦਾ ਆ ਤਾਂ ਸਟੇਟ ਮੀਡੀਆ ਉਹਦਾ ਆ, ਸਾਰਾ ਕੁਛ ਉਹਦਾ ਆ, ਲੋਕਾਂ ਦੇ ਵਿੱਚ ਜਿਹੜਾ ਵੀ ਮੈਸੇਜ ਉਹ ਦੇਣਾ ਚਾਹੁੰਦਾ ਆ ਉਹ ਦੇ ਕੇ ਉੱਥੋਂ ਵਾਪਸ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਉੱਧਰ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਆ, ਯੂਕਰੇਨ ਦੇ ਲਈ ਵੀ ਇੱਕ ਸਮੱਸਿਆ ਜਿਹੜੀ ਉਹਨਾਂ ਦੀ ਇਹ ਖੜ ਗਈ ਵੀ ਉਹਨਾਂ ਦੀ ਜਿਹੜੀ ਆਪਣੀ ਕਰੰਸੀ ਹੈਗੀ ਆ ਉਹ ਲਗਾਤਾਰ ਗਿਰਾਵਟ ਵੱਲ ਨੂੰ ਜਿਹੜੀ ਉਹ ਗਈ ਆ। ਸੋ ਇਸ ਪੂਰੇ ਮੌਕੇ ਦੇ ਵਿੱਚ ਯੂਕਰੇਨ ਨੂੰ ਆਰਥਿਕ ਤੌਰ ਦੇ ਉੱਤੇ ਵੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਹੈਗਾ ਆ। ਸੋ ਕਹਿੰਦੇ ਵੀ ਉਸ ਦੀ ਲੈਵਲ ਨੂੰ ਸਥਿਰ ਰੱਖਣ ਦੇ ਲਈ, ਬਰਾਬਰ ਜਿਹੜਾ ਉਹ ਰੱਖਣ ਦੇ ਲਈ ਉਹਨਾਂ ਨੂੰ ਮਿਲੀਅਨਸ ਆਫ ਜਿਹੜੀ ਉਹਨਾਂ ਦੀ ਆਪਣੀ ਕਰੰਸੀ ਹੈ ਯੂਕਰੇਨ ਦੀ ਹਰਵੀਨੀਆ, ਉਸ ਦੇ ਉੱਤੇ ਜਿਹੜਾ ਉਹਨਾਂ ਨੂੰ ਖਰਚਾ ਕਰਨਾ ਪਿਆ ਹੈਗਾ ਆ। ਜਿਹੜਾ ਜ਼ੈਲੈਂਸਕੀ ਹੈ ਉੱਥੋਂ ਦਾ ਰਾਸ਼ਟਰਪਤੀ, ਉਹ ਚਾਹੁੰਦਾ ਹੈ ਵੀ ਕੋਈ ਨਾ ਕੋਈ ਕੂਟਨੀਤਿਕ ਹੱਲ ਹੀ ਜਿਹੜਾ ਆ
ਇਸ ਦਾ ਬਣੇ। ਸੋ ਹਾਲ ਦੀ ਘੜੀ ਤਣਾਅਪੂਰਨ ਸਥਿਤੀ ਜਿਹੜੀ ਆ ਉਹ ਪੂਰੀ ਤਰ੍ਹਾਂ ਬਣੀ ਪਈ ਹੈਗੀ ਆ। ਪਤਾ ਨਹੀਂ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਆ। ਇੱਕ ਜਿਹੜਾ ਲਗਾਤਾਰ ਅਮਰੀਕਾ ਦੇ ਦੁਆਰਾ ਇਹ ਕਿਹਾ ਜਾਣਾ, ਬਾਰ-ਬਾਰ ਕਿਹਾ ਜਾ ਰਿਹਾ ਹੈਗਾ ਆ ਵੀ ਪੁਤਿਨ ਕਿਸੇ ਵੀ ਟਾਈਮ ਹਮਲਾ ਜਿਹੜਾ ਉਹ ਕਰ ਸਕਦਾ ਹੈਗਾ ਆ। ਕਹਿੰਦੇ ਵੀ ਉਸ ਦੇ ਨਾਲ ਵੀ ਜਿਹੜਾ ਪ੍ਰੈਸ਼ਰ ਆ ਪੁਤਿਨ ਦੇ ਉੱਤੇ ਪਿਆ ਆ, ਚਾਹੇ ਉਹਨੇ ਹਮਲਾ ਕਰਨਾ ਹੈ ਜਾਂ ਨਹੀਂ ਕਰਨਾ, ਪਰ ਉਹ ਇੱਕ ਹਿਸਾਬ ਦੇ ਨਾਲ ਇਹਨਾਂ ਦੇ ਵਿਰੋਧ ਦੇ ਲਈ ਜਾਂ ਇਹਨਾਂ ਦਾ ਸਾਹਮਣਾ ਕਰਨ ਦੇ ਲਈ ਆਪਣੇ ਨਾਲ ਐਲਾਈਜ਼ ਆ ਉਹਨਾਂ ਨੂੰ ਇਕੱਠਿਆਂ ਕਰਨ ਦੇ ਵਿੱਚ ਕਾਮਯਾਬ ਜਿਹੜੇ ਉਹ ਹੋ ਰਹੇ ਹੈਗੇ ਆ। ਸੋ ਜਿਹੜਾ ਯੂਕਰੇਨ ਦਾ ਰਾਸ਼ਟਰਪਤੀ ਆ, ਅਮਰੀਕਾ ਦੀ ਇਹ ਬਾਰ-ਬਾਰ ਇਸ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਬਿਆਨਾਂ ਦੀ ਉਹ ਤਾਂ ਖੁਦ ਨਿਖੇਧੀ ਜਿਹੜੀ ਉਹ ਕਰ ਰਿਹਾ ਆ, ਉਸਨੂੰ ਬੈਡ ਕਹਿ ਰਿਹਾ, ਕਹਿੰਦਾ ਵੀ ਨਹੀਂ ਡਿਪਲੋਮੈਟਿਕ ਕਰੋ, ਵੀ ਸਾਨੂੰ ਹਿੰਸਾ ਜਿਹੜੀ ਉਹ ਨਹੀਂ ਚਾਹੀਦੀ ਹੈਗੀ। ਪਰ ਅਮਰੀਕਾ ਇਸ ਪੱਖੋਂ ਸੋਚ ਕੇ ਇੱਦਾਂ ਬਾਰ-ਬਾਰ ਕਹਿ ਰਿਹਾ ਆ ਵੀ ਭਾਈ ਕੱਲ੍ਹ ਨੂੰ ਹਮਲਾ ਹੋਇਆ ਤਾਂ 4 ਜਾਣੇ ਵੀ ਜਿਹੜੇ ਇਸ ਦੇ ਉਲਟ ਜਿਹੜੇ ਉਹ ਖੜ ਜਿਹੜੇ ਉਹ ਜਾਣ। ਸੋ ਇਸ ਟਾਈਮ ਵੱਡਾ ਤਣਾਅਪੂਰਨ ਸਥਿਤੀ ਜਿਹੜੀ ਉਹ ਬਣੀ ਹੈਗੀ ਆ। ਤੇ ਹੁਣ ਤਾਂ ਉਹਨਾਂ ਦੇ ਆਪਣੇ ਹੀ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਨੇ ਵੀ ਪੁਤਿਨ ਨੂੰ ਕਿਹਾ ਵੀ ਭਾਈ ਡਿਪਲੋਮੈਟਿਕ ਰਾਹ ਜਿਹੜਾ ਉਹ ਬੰਦ ਨਹੀਂ ਕਰਨਾ ਚਾਹੀਦਾ। ਕਈ ਵਾਰੀ ਹਰਜੋਤ ਸਿੰਘ ਜੀ ਇੱਦਾਂ ਵੀ ਹੋ ਜਾਂਦਾ ਵੀ ਬੰਦਾ ਹੰਕਾਰ ਦੇ ਵਿੱਚ, ਈਗੋ ਦੇ ਵਿੱਚ ਜਾਂ ਅੜੀਅਲ ਰਵੱਈਏ ਕਰਕੇ ਜਿਹੜਾ ਉਹ ਆਪਣੀ ਹੀ ਜਿਹੜੀ ਫਸਾਏ ਹੋਏ ਜਾਲ ਦੇ ਵਿੱਚ ਖੁਦ ਫਸ ਜਾਂਦਾ। ਕਿਤੇ ਪੁਤਿਨ ਦੇ ਨਾਲ ਬਾਅਦ ਦੇ ਵਿੱਚ ਇਹ ਨਾ ਹੋਵੇ। ਬੀਤੇ ਦਿਨਾਂ 'ਚ ਹਰਜੋਤ ਸਿੰਘ ਜੀ ਬਿਆਨ ਉਹਦਾ ਇੱਕ ਬੜਾ ਜ਼ਬਰਦਸਤ ਆਇਆ ਸੀ, ਜਿਹੜਾ ਡਰਾਉਂਦਾ ਵੀ ਆ। ਇੱਕ ਜੀ। ਇੰਟਰਵਿਊ ਦੇ ਦੌਰਾਨ ਪੁਤਿਨ ਨੂੰ ਜਦ ਪੁੱਛਿਆ ਗਿਆ ਸੀ ਨਿਊਕਲੀਅਰ ਦੇ ਬਾਰੇ, ਕਹਿੰਦੇ ਵੀ ਜੇ ਕਿਤੇ ਸਾਡੇ ਉੱਤੇ ਕੋਈ ਹਮਲਾ ਕਰਦਾ ਹੈ, ਪਹਿਲਾਂ ਕੋਈ ਮਿਜ਼ਾਈਲ ਛੱਡਦਾ ਹੈ ਜਾਂ ਕੁਛ ਕਰਦਾ ਆ, ਫਿਰ ਸਾਨੂੰ ਨਿਊਕਲੀਅਰ ਹਮਲਾ ਕਰਨ ਦਾ ਪੂਰਾ ਅਧਿਕਾਰ ਹੈਗਾ ਆ। ਕਹਿੰਦਾ ਵੀ ਅਸੀਂ ਰੂਸ ਨੂੰ ਪਿਆਰ ਕਰਨ ਵਾਲੇ ਆ, ਰੂਸ ਦੇ ਵਿੱਚ ਹੀ ਜਿਹੜਾ ਅਸੀਂ ਰਹਿਣਾ ਆ, ਤੇ ਅਸੀਂ ਅਜਿਹੀ ਦੁਨੀਆ ਤੋਂ ਕੀ ਲੈਣਾ ਜਿਸ ਵਿੱਚ ਰੂਸ ਨਾ ਹੋਵੇ। ਸੋ ਅਗਲੇ ਨੇ ਦੇਖੋ ਵੀ ਪੂਰਨ ਤੌਰ ਦੇ ਉੱਤੇ ਜਿਹੜੀ ਚੇਤਾਵਨੀ ਦਿੱਤੀ ਆ ਵੀ ਜੇ ਤੁਸੀਂ ਰੂਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਤਾਂ ਦੁਨੀਆ ਨੂੰ ਵੀ ਨਾਲ ਲੈ ਬਹਿਣਾ ਆ। ਸੋ ਇਹ ਬਹੁਤ ਹੀ ਫੂਕ ਕੇ ਰੱਖਣ ਵਾਲੇ ਜਿਹੜੇ ਕਦਮ ਆ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹ ਰੱਖਣੇ ਪੈਣੇ ਆ। ਸੋ ਸਥਿਤੀ ਕਾਫੀ ਡਾਵਾਂਡੋਲ ਅਚਾਨਕ ਬਣ ਸਕਦੀ, ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿੱਦਾਂ ਦੇ ਹਥਿਆਰ ਆ ਹਰਜੋਤ ਸਿੰਘ ਜੀ, ਪਲ ਦੇ ਵਿੱਚ ਹੀ ਜਿਹੜਾ ਆ ਉਹ ਪਾਸਾ ਪਲਟ ਜੀ। ਸਕਦਾ। ਇਸੇ ਤਰ੍ਹਾਂ ਯੂਕਰੇਨ ਦੇ ਇੱਕ ਪਾਰਲੀਮੈਂਟ ਮੈਂਬਰ ਯੂਰਾਸ਼ ਉਹਨਾਂ ਨੇ ਇਹ ਕਿਹਾ ਆ ਵੀ ਜੇ ਰਸ਼ੀਆ ਯੂਕਰੇਨ ਦੇ ਵਿੱਚ ਐਂਟਰ ਹੁੰਦਾ ਤੇ ਉੱਥੇ ਮਾਰਸ਼ਲ ਲਾ ਗਰੰਟਡ ਆ। ਸੋ ਉਸ ਮੁਲਕ ਦੇ ਵਿੱਚ ਯੂਐਸ ਦੇ ਆਫੀਸ਼ੀਅਲਸ ਨੇ ਹੁਣ ਅਪਡੇਟ ਜਿਹੜੀ ਕੀਤੀ ਆ ਉਹਦੇ ਮੁਤਾਬਕ ਰਸ਼ੀਆ ਦੇ ਮਿਲਟਰੀ ਫੋਰਸਸ ਬਾਰਡਰ ਦੇ ਉੱਤੇ ਯੂਕਰੇਨ ਤੇ 1 ਲੱਖ ਤੋਂ ਵੱਧ ਕੇ 1,30,000 ਹੋ ਗਏ ਹੈਗੇ ਆ। ਜੀ ਤੁਸੀਂ ਦੇਖੋ ਇਹਨਾਂ ਨੇ ਬੀਤੇ ਦਿਨਾਂ 'ਚ ਬੈਲਾਰੂਸ ਦੇ ਵਿੱਚ ਹਰਜੋਤ ਸਿੰਘ ਜੀ ਵੱਡਾ ਜਿਹੜਾ ਆ ਫੌਜੀ ਅਭਿਆਸ ਵੀ ਜਿਹੜਾ ਉਹ ਕੀਤਾ ਆ। ਸੋ ਇੱਕ ਵਾਰੀ ਫੇਰ ਦੁਨੀਆ ਦੇ ਉੱਤੇ ਵਰਲਡ ਵਾਰ ਦੀ ਜਿਹੜੀ ਤਲਵਾਰ ਆ ਜਿੱਦਾਂ ਆ ਉਹ ਲਟਕ ਰਹੀ ਹੈਗੀ ਆ। ਬੀਤੇ ਦਿਨਾਂ 'ਚ ਇਹ ਵੀ ਗੱਲ ਸੁਣਨ ਨੂੰ ਮਿਲੀ ਸੀ ਵੀ ਇਹ ਜਿਹੜੀ ਜੰਗ ਆ ਉਹ ਇੱਕ ਥਾਂ ਦੇ ਉੱਤੇ ਸੀਮਿਤ ਬਣ ਕੇ ਨਹੀਂ ਰਹਿ ਜਾਣੀ, ਇਹ ਜਿਹੜੀ ਵਰਲਡ ਵਾਰ ਵੱਲ ਨੂੰ ਗੱਲ ਜਿਹੜੀ ਉਹ ਵੱਧ ਸਕਦੀ, ਕਿਉਂਕਿ ਸਾਰੇ ਮੁਲਕਾਂ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦੇ ਨਾਲ ਜਿਹੜਾ ਉਹ ਸਟੈਂਡ ਲੈਣਾ ਹੀ ਪੈਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਹ ਜਿਹੜੇ ਟਰੱਕਰਸ ਆ ਇਹ ਖਾਸ ਤੌਰ ਦੇ ਉੱਤੇ ਜਿਹੜਾ ਧਿਆਨ ਦੇ ਨਾਲ ਜਿਹੜੀ ਇਹ ਖਬਰ ਜਿਹੜੀ ਉਹ ਸੁਣਨ, ਕੈਲੀਫੋਰਨੀਆ ਏਅਰ ਰਿਸੋਰਸ ਬੋਰਡ ਇਸ ਨੂੰ ਪਹਿਲਾਂ ਹੀ ਜਿਹੜੇ ਟਰੱਕਰ ਆ ਕੋਈ ਬਹੁਤਾ ਪਸੰਦ ਨਹੀਂ ਕਰਦੇ। ਕਹਿੰਦੇ ਆ ਵੀ ਉਹ ਹੁਣ ਰਿਕਵਾਇਰ ਕਰ ਰਹੇ ਆ ਜਿਹੜੇ ਸੈਮੀ ਟਰੱਕਸ ਤੇ ਜਿਹੜੇ ਹੋਰ ਡੀਜ਼ਲ ਕਮਰਸ਼ੀਅਲ ਵਹੀਕਲਸ ਆ ਜਿਨ੍ਹਾਂ ਦੇ ਇੰਜਨ ਦੇ ਜਿਹੜੇ ਮਾਡਲ 2010 ਤੋਂ ਜਿਹੜੇ ਉਹ ਪੁਰਾਣੇ ਹੈਗੇ ਆ, ਵੀ ਜੇ ਉਹ ਨਵੇਂ ਐਮਿਸ਼ਨ ਸਟੈਂਡਰਡਸ ਨੂੰ ਮੀਟ ਨਹੀਂ ਕਰਦੇ ਤਾਂ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਜਿਹੜੀ ਉਹ ਡਿਨਾਈ ਕੀਤੀ ਜਾ ਸਕਦੀ ਆ। ਕਹਿੰਦੇ ਹਜ਼ਾਰਾਂ ਹੀ ਜਿਹੜੇ ਟਰੱਕਰਸ ਇਸ ਟਾਈਮ ਜਿਹੜੇ 2010 ਤੋਂ ਪਹਿਲਾਂ ਦੇ ਬਣੇ ਹੋਏ ਆ ਉਹਨਾਂ ਨੂੰ ਰਜਿਸਟ੍ਰੇਸ਼ਨ ਜਿਹੜੀ ਉਹ ਡਿਨਾਈ ਕਰ ਸਕਦੇ ਨੇ। ਕਹਿੰਦੇ ਇਹਦੇ ਨਾਲ ਖਾਸ ਕਰਕੇ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀ ਓਨਰਸ ਆ ਉਹ ਬਹੁਤ ਜ਼ਿਆਦਾ ਨਰਵਸ ਜਿਹੜੇ ਉਹ ਬਣੇ ਪਏ ਹੈਗੇ ਆ। ਏਬੀ ਟਰੱਕਿੰਗ ਦੇ ਪ੍ਰੈਜ਼ੀਡੈਂਟ ਜਿਹੜੇ ਆ ਉਹਨਾਂ ਨੇ ਕਿਹਾ ਵੀ ਦਿਸ ਇਜ਼ ਡਿਜ਼ਾਸਟਰ ਵੇਟਿੰਗ ਟੂ ਹੈਪਨ। ਕਹਿੰਦੇ ਮੇਰੇ 13 ਦੇ ਵਿੱਚੋਂ ਸਿਰਫ 2 ਹੀ ਅਜਿਹੇ ਟਰੱਕ ਨੇ ਜਿਹੜੇ ਕੰਪਲਾਇੰਟ ਹੋਣਗੇ। 2010 ਤੋਂ ਜਿਹੜੇ ਬਹੁਤੇ ਉਹਨਾਂ ਦੇ ਉਹ ਪੁਰਾਣੇ ਹੈਗੇ ਆ। ਵੈਸੇ ਹਰਜੋਤ ਸਿੰਘ ਜੀ ਦੇਖਿਆ ਜਾਵੇ 10 ਸਾਲ ਪੁਰਾਣਾ ਟਰੱਕ ਤਾਂ ਕੁਛ ਨਹੀਂ ਹੁੰਦਾ। ਅਜੇ ਲੋਕਾਂ ਦੇ ਕੋਲ 2-2 ਹਜ਼ਾਰ 1990 ਸਨ ਵਾਲੀਆਂ ਗੱਡੀਆਂ ਵੀ ਦੁਨੀਆਂ ਜਿਹੜੀਆਂ ਉਹ ਚੱਲੀ ਜਾਂਦੀਆਂ ਆ। ਸੋ ਇਹ ਇੱਕ ਵੱਡੀ ਜਿਹੜੀ ਪ੍ਰੋਬਲਮ ਆ। ਉੱਤੋਂ ਸੈਮੀ ਕੰਡਕਟਰ ਦੀ ਸ਼ਾਰਟੇਜ, ਇਕਵਿਪਮੈਂਟ ਦੀ ਸ਼ਾਰਟੇਜ ਦੇ ਕਰਕੇ ਨਵੇਂ ਟਰੱਕਾਂ ਦੇ
ਜਿਹੜੇ ਪ੍ਰਾਈਸਿਸ ਆ, ਕੀਮਤਾਂ ਆ, ਉਹ ਅਸਮਾਨ ਨੂੰ ਵੀ ਪਾੜ ਕੇ ਜਿਹੜੀਆਂ ਉਹ ਤਾਂ ਜਾਣ ਡਈਆਂ ਆ, ਤੇ ਨਵੇਂ ਟਰੱਕ ਜਿਹੜੇ ਆ ਲੈ ਕੇ ਆਉਣੇ ਤੇ ਉਹਨਾਂ ਨੂੰ ਚੱਲਦੇ ਕਰਨਾ ਉਹ ਬੜਾ ਔਖਾ ਹੋਊਗਾ। ਸੋ ਕਾਰਬ ਨੂੰ ਜਿਹੜੇ ਹੁਣ ਕੰਪਨੀਆਂ ਵਾਲੇ ਆ ਉਹ ਅੱਖਾਂ ਦਿਖਾ ਰਹੇ ਹੈਗੇ ਆ ਵੀ ਭਾਈ ਆਹ ਕੀ ਜਿਹੜਾ ਉਹ ਤੁਸੀਂ ਜਿਹੜਾ ਭਾਣਾ ਵਰਤਾਉਣ ਜਾ ਰਹੇ ਹੈਗੇ ਆ ਵੀ 2010 ਤੋਂ ਜਿਹੜੇ ਪੁਰਾਣੇ ਮਾਡਲਸ ਆ ਉਹਨਾਂ ਨੂੰ ਰਜਿਸਟ੍ਰੇਸ਼ਨ ਜਿਹੜੀ ਉਹ ਡਿਨਾਈ ਕਰਨਗੇ। ਬਹੁਤ ਸਾਰੇ ਲੋਕ ਆਪਣੇ ਪੱਧਰ ਦੇ ਉੱਤੇ ਹੁਣ ਇਹਨਾਂ ਨੂੰ ਚਿੱਠੀਆਂ ਜਿਹੜੀਆਂ ਆ ਉਹ ਲਿਖ ਰਹੇ ਆ ਵੀ ਭਾਈ ਥੋੜਾ ਵਕਫਾ ਜਿਹੜਾ ਆ ਉਹਨਾਂ ਨੂੰ ਦੇਣਾ ਚਾਹੀਦਾ ਹੈ ਤੇ ਜਾਂ ਇਦਾਂ ਦਾ ਫੈਸਲਾ ਤੁਸੀਂ ਨਾ ਹੀ ਜਿਹੜਾ ਉਹ ਲਓ। ਜੀ 40,000 ਤੋਂ ਵੱਧ ਟਰੱਕ ਹੈਗੇ ਆ ਜਿਹੜੇ ਇਸ ਰਿਕੁਆਇਰਮੈਂਟ ਦੇ ਅੰਡਰ ਆਉਂਦੇ ਹੈਗੇ ਆ। ਕਹਿੰਦੇ ਵੀ ਜੇ ਲਾਗੂ ਹੁੰਦੀ ਆ ਤੇ ਇਹਦੇ ਨਾਲ ਸਪਲਾਈ ਚੇਨ ਹੋਰ ਵੀ ਜ਼ਿਆਦਾ ਖਤਰੇ 'ਚ ਹੋਊਗੀ। ਸੋ ਬਹੁਤ ਸਾਰੇ ਟਰੱਕ ਪੋਰਟ ਦੇ ਉੱਤੇ ਲੱਗੇ ਹੋਏ ਆ, ਓਕਲੈਂਡ ਦੇ ਉੱਤੇ ਵੀ ਹੈਗੇ ਆ। ਤੇ ਉਹ ਕਹਿੰਦੇ ਵੀ ਜਿਹੜਾ ਇੱਕ ਪ੍ਰੈਜ਼ੀਡੈਂਟ ਏਵੀ ਟਰੱਕ ਕੰਪਨੀ ਦਾ, ਉਹ ਕਹਿੰਦਾ ਵੀ ਜਿਹੜਾ ਟਰੱਕ 30,000 'ਚ ਹੁੰਦਾ ਸੀ ਉਹ ਹੁਣ ਸਾਨੂੰ $1,00,000 'ਚ ਪਊਗਾ। ਹੁਣ ਤੁਸੀਂ ਆਪੇ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਕੀ ਵਿਚਾਰੇ ਕਰਨ ਤੇ ਕੀ ਜਿਹੜਾ ਉਹ ਨਾ ਜਿਹੜਾ ਉਹ ਕਰਨ। ਸੋ ਬੜੀ ਮੁਸ਼ਕਿਲ ਆ ਟਰੱਕਾਂ ਵਾਲਿਆਂ ਦੇ ਲਈ। ਸੋ ਕਾਰਬ ਦੇ ਉੱਤੇ ਤਾਂ ਹੀ ਲੋਕ ਜਿਹੜਾ ਹਮੇਸ਼ਾ ਜਿਹੜਾ ਉਹ ਗੁੱਸਾ ਜਿਹੜਾ ਉਹ ਜਤਾਉਂਦੇ ਰਹਿੰਦੇ ਆ। ਜੀ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ, ਆਪਣੇ ਗਵਾਂਢੀ ਮੁਲਕ ਤੋਂ ਕੱਲ ਜਿਹੜੀ ਫੌਜ ਦੀ ਮਦਦ ਦੇ ਨਾਲ ਭਾਰੀ ਪੁਲਿਸ ਦੀ ਜਿਹੜੀ ਨਫਰੀ ਤੋਂ ਬਾਅਦ ਦੇ ਵਿੱਚ ਜਿਹੜਾ US ਕੈਨੇਡਾ ਦੀ ਬਾਰਡਰ ਕ੍ਰਾਸਿੰਗ ਦਾ ਬ੍ਰਿਜ ਸੀ, ਐਂਬੈਸਡਰ ਬ੍ਰਿਜ ਆ, ਜਿੱਥੇ ਜਿਹੜਾ ਫਰੀडम ਕਨਵਾਏ ਦੇ ਤਹਿਤ ਟਰੱਕਰਸ ਨੇ ਉਸ ਨੂੰ ਰੋਕ ਕੇ ਰੱਖਿਆ ਸੀ, ਉਸ ਨੂੰ ਉਹਨਾਂ ਨੇ ਖਾਲੀ ਕਰਵਾ ਲਿਆ ਹੈਗਾ ਆ। ਸੋ ਨਾਰਥ ਅਮਰੀਕਾ ਦਾ ਬਿਜ਼ੀਐਸਟ ਲੈਂਡ ਬਾਰਡਰ ਕ੍ਰਾਸਿੰਗ ਜਿਹੜੀ ਇਹ ਮੰਨੀ ਜਾਂਦੀ ਹੈਗੀ ਆ। ਇੱਕ ਪਾਸੇ ਬਹੁਤ ਜਿਹੜੀਆਂ ਆਟੋਮੋਬਾਈਲ ਕੰਪਨੀਜ਼ ਜਿਹੜੀ ਉਹਨਾਂ ਦੀਆਂ ਕੰਪਨੀਆਂ ਆ, ਸੋ ਪਾਰਟਸ ਦੀ ਜਿਹੜੀ ਇੰਪੋਰਟ ਐਕਸਪੋਰਟ ਹੁੰਦਾ ਆ ਪੂਰੇ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਜਿਹੜਾ ਇੰਪੋਰਟ ਐਕਸਪੋਰਟ ਦਾ 22% ਜਿਹੜਾ ਅਰਥਚਾਰਾ ਆ ਉਹ ਉੱਥੇ ਜਿਹੜਾ ਉਹ ਲੱਗਾ ਰਹਿੰਦਾ ਆ ਇਸ ਬ੍ਰਿਜ ਦੇ ਉੱਤੇ। ਵਿੰਡਸਰ ontario ਤੇ ਡੈਟਰੋਇਟ ਦੇ ਦਰਮਿਆਨ ਇਹ ਜਿਹੜਾ ਐਂਬੈਸਡਰ ਬ੍ਰਿਜ ਹੈਗਾ ਆ, ਇਸ ਤੇ ਰੋਕੇ ਜਾਣ ਦੇ ਨਾਲ ਕਹਿੰਦੇ ਟ੍ਰੈਫਿਕ ਦੇ ਵਿੱਚ ਭਾਰੀ ਜਿਹੜੀ ਕਮੀ ਜਿਹੜੀ ਉਹ ਦੇਖੀ ਗਈ ਸੀ ਤੇ ਕਾਫੀ ਰੁਕ ਦੇਖੀ ਗਈ ਸੀ। ਸੋ ਹੁਣ ਫਰੀडम ਕਨਵਾਏ ਦੇ ਜਿਹੜੇ ਪ੍ਰੋਟੈਸਟਰਸ ਆ ਉਹਨਾਂ ਨੇ ਤਕਰੀਬਨ 1 ਵੀਕ ਤੋਂ ਇਸ ਬ੍ਰਿਜ ਨੂੰ ਰੋਕ ਕੇ ਰੱਖਿਆ ਸੀਗਾ। ਕੱਲ ਕੈਨੇਡਾ ਨੇ ਪੁਲਿਸ ਤੇ ਜਿਹੜੀ ਸਵਾਟ ਟੀਮਸ ਤੇ ਇਦਾਂ ਦੇ ਭਾਰੀ ਜਿਹੜੀ ਫੋਰਸ ਲਾ ਕੇ ਇਹਨਾਂ ਨੂੰ ਖਾਲੀ ਕਰਵਾਇਆ ਹੈਗਾ ਆ। 30 ਦੇ ਤਕਰੀਬਨ ਜਿਹੜੇ ਪ੍ਰੋਟੈਸਟਰਸ ਹੈਗੇ ਉੱਥੇ, ਉਹਨਾਂ ਨੂੰ ਉਹਨਾਂ ਨੇ ਗ੍ਰਿਫਤਾਰ ਵੀ ਕੀਤਾ ਆ, ਜਿਸ ਦੇ ਵਿੱਚ ਉਹਨਾਂ ਦੇ ਉੱਤੇ ਕ੍ਰਿਮੀਨਲ ਮਿਸਚੀਫ ਦੇ ਜਿਹੜੇ ਚਾਰजेस ਆ ਉਹ ਲਾਏ ਹੈਗੇ ਆ। ਵਿੰਡਸਰ ਪੁਲਿਸ ਦੇ ਜਿਹੜੇ ਚੀਫ ਪਮੀਲਾ ਮਿਜ਼ੂਨੋ, ਉਹਨਾਂ ਨੇ ਇਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਦਿੱਤੀਆਂ। 5 ਕਹਿੰਦੇ ਗੱਡੀਆਂ ਵੀ ਉਹਨਾਂ ਨੇ ਜਿਹੜੀਆਂ ਰੱਖ ਲਈਆਂ ਆ, ਇੰਪਾਊਂਡ ਜਿਹੜੀਆਂ ਉਹ ਕਰ ਲਈਆਂ, ਸੀਜ਼ ਜਿਹੜੀਆਂ ਉਹਨਾਂ ਨੇ ਕੀਤੀਆਂ ਸੀਗੀਆਂ। ਸੋ ontario ਦੇ ਜਿਹੜੇ ਪ੍ਰੀਮੀਅਰ ਡਗ ਫੋਰਡ ਆ, ਉਹਨਾਂ ਨੇ ਟਵੀਟ ਜਿਹੜਾ ਉਹ ਕਰਕੇ ਕਿਹਾ ਵੀ ਮੈਂ ਕ੍ਰਿਸਟਲ ਕਲੀਅਰਲੀ ਤੁਹਾਨੂੰ ਜਿਹੜਾ ਉਹ ਦੱਸਣਾ ਚਾਹੁੰਦਾ ਆ ਵੀ ਇਹ ਜਿਹੜਾ ਬਲੌਕ ਕੀਤਾ ਹੋਇਆ ਆ ਇਹ ਇਲੀਗਲ ਆ ਤੇ ਪਨਿਸ਼ੇਬਲ ਜਿਹੜਾ ਉਹ ਹੈਗਾ ਆ। ਜਦਕਿ ontario ਕੰਜ਼ਰਵੇਟਿਵ ਸੋਚ ਵਾਲਾ ਇਹਨਾਂ ਦਾ ਪ੍ਰੀਮੀਅਰ ਹੈਗਾ ਆ ਡਗ ਫੋਰਡ ਜਿਹੜਾ ਉਹ ਹੈਗਾ ਆ, ਤੇ ਉਹਨਾਂ ਨੇ ਕਿਹਾ ਸੀਗਾ ਵੀ ਮੈਕਸਿਮਮ ਪੈਨਲਟੀ ਜਿਹੜੀ ਆ $1,00,000 ਦੀ ਜਾਂ ਜਿਹੜਾ 1 ਸਾਲ ਦੀ ਜਿਹੜੀ ਸਜ਼ਾ ਆ ਉਹ ਮਿਲ ਸਕਦੀ ਆ ਜਿਨ੍ਹਾਂ ਨੇ ਇਸ ਨੂੰ ਜਿਹੜਾ ਉਹ ਰੋਕ ਕੇ ਰੱਖਿਆ। ਜੀ ਹਜੇ ਅੱਜ ਵੀ ਕਹਿੰਦੇ 4,000 ਤੋਂ ਵੱਧ ਪ੍ਰੋਟੈਸਟਰ ਜਿਹੜੇ ਆ ਉਹ ਓਟਾਵਾ ਦੀ ਜਿਹੜੀ ਕੈਪੀਟਲ ਆ ਉੱਥੇ ਇਕੱਠੇ ਹੋਏ ਹੈਗੇ ਆ। ਤੇ ਅਗਲੀ ਖਬਰ ਵੱਲ ਚੱਲੀਏ। ਅੱਜ ਨਿਊਯਾਰਕ ਤੋਂ ਇੱਕ ਖਬਰ ਆ ਰਹੀ ਹੈ ਵੀ ਨਿਊਯਾਰਕ ਦੇ ਵਿੱਚ ਇੱਕ ਬੀਬੀ ਨੂੰ ਕਤਲ ਕਰ ਦਿੱਤਾ ਗਿਆ ਹੈ ਚਾਕੂ ਮਾਰ ਕੇ, ਚਾਈਨਾ ਟਾਊਨ ਦੀ ਅਪਾਰਟਮੈਂਟ ਦੇ ਵਿੱਚ ਇਸ ਬੀਤੇ ਐਤਵਾਰ। ਕ੍ਰਿਸਟੀਨਾ ਜੂਨਾ ਲੀ 35 ਸਾਲਾਂ ਦੀ, ਬਹੁਤ ਹੀ ਬੁਰੀ ਤਰ੍ਹਾਂ ਉਸ ਦਾ ਕਤਲ ਕੀਤਾ ਗਿਆ। ਕਹਿੰਦੇ ਜਦੋਂ 911 ਕਾਲ ਗਈ ਤੇ ਕ੍ਰਿਸਟੀ ਸਟਰੀਟ ਦੇ ਉੱਤੇ ਇੱਕ ਇੰਡੀਵਿਜੂਅਲ ਸੀ ਜਿਸ ਨੇ ਉਸ ਨੂੰ ਫੋਲੋ ਕੀਤਾ ਜਦੋਂ ਉਹ ਘਰ ਨੂੰ ਵਾਪਸ ਜਾ ਰਹੀ ਸੀ, ਤੇ ਜਦੋਂ ਹੀ ਉਹ ਪੌੜੀਆਂ ਚੜ੍ਹਨ ਲੱਗੀ ਤੇ ਉਹਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਸੋ ਹੁਣ ਜਿਹੜੀਆਂ ਪੁਲਿਸ ਅਥਾਰਟੀਜ਼ ਆ ਇਹ ਦੇਖ ਰਹੀਆਂ ਵੀ ਇਹ ਹੇਟ ਕ੍ਰਾਈਮ ਤਾਂ ਨਹੀਂ। ਆਪਾਂ ਨੂੰ ਪਤਾ ਹੈ ਵੀ ਪਿਛਲੇ ਕੁਛ ਸਾਲਾਂ ਤੋਂ ਏਸ਼ੀਅਨ ਅਮਰੀਕਨ ਦੇ ਅਗੇਂਸਟ ਬਹੁਤ ਜ਼ਿਆਦਾ ਹੇਟ ਕ੍ਰਾਈਮ USA ਦੇ ਵਿੱਚ ਵਧਿਆ ਹੋਇਆ ਹੈ। ਜੀ ਜੀ ਆਵਾਕਾਡੋ ਖਾਣ ਵਾਲੇ ਜਿੰਨੇ ਵੀ ਸ਼ੌਕੀਨ ਨੇ ਉਹ ਇਹ ਖਬਰ ਧਿਆਨ ਦੇ ਨਾਲ ਸੁਣਨ। US ਨੇ ਆਵਾਕਾਡੋ ਦੇ ਇੰਪੋਰਟ ਮੈਕਸੀਕੋ ਤੋਂ ਜਿਹੜੇ ਆਉਂਦੇ ਆ ਉਸ ਦੇ ਉੱਤੇ ਰੋਕ ਲਾ ਦਿੱਤੀ ਆ। ਕਾਰਨ ਕੀ ਬਣਿਆ ਹਰਜੋਤ ਸਿੰਘ ਜੀ, ਵੀ ਇੱਕ ਅਮਰੀਕੀ ਇੰਸਪੈਕਟਰ ਜਿਹੜਾ ਕਿ ਉੱਥੇ ਨਿਰੀਖਣ ਕਰਦਾ ਵੀ ਹਾਂ ਭਾਈ ਸਾਰਾ ਕੁਝ ਠੀਕ ਉੱਧਰੋਂ ਆ ਰਿਹਾ ਆ,
ਕਹਿੰਦੇ ਵੀ ਉਹਨੂੰ ਧਮਕੀ ਭਰੀ ਇੱਕ ਕਾਲ ਆਈ, ਜਿਸ ਤੋਂ ਬਾਅਦ ਦੇ ਵਿੱਚ USDA ਯੂਐਸ ਐਗਰੀਕਲਚਰ ਡਿਪਾਰਟਮੈਂਟ ਆ ਤੇ ਅਮਰੀਕਾ ਨੇ ਇਹ ਫੈਸਲਾ ਲਿਆ ਵੀ ਭਾਈ ਤੁਸੀਂ ਇਦਾਂ ਦੇ ਸੂਤ ਨਹੀਂ ਆਉਂਦੇ, ਅਸੀਂ ਜਿਹੜੇ ਤੁਹਾਡੇ ਨਾਲ ਆਵਾਕਾਡੋ ਦਾ ਬਿਜ਼ਨਸ ਹੀ ਇੱਕ ਹਿਸਾਬ ਦੇ ਨਾਲ ਬੰਦ ਕਰ ਦੇਣਾ ਆ। $2.5 ਬਿਲੀਅਨ ਦੀ ਇਹ ਜਿਹੜੀ ਇੰਡਸਟਰੀ ਆ ਉਹ ਇਸ ਜਿਹੜੇ ਬੈਨ ਦੇ ਨਾਲ ਪੂਰੀ ਤਰ੍ਹਾਂ ਹਿੱਲ ਜੁਲ ਗਈ ਆ, ਧੜਥੱਲੀ ਜਿਹੜੀ ਉਹ ਮਚ ਗਈ ਆ। ਮੈਕਸੀਕਨ ਸਟੇਟ ਆਫ ਜਿਹੜੀ ਹੈਗੀ ਆ ਮਿਕੋਅਕਾਨ, ਉੱਥੇ ਹੀ ਸਿਰਫ ਤੇ ਸਿਰਫ ਮੈਕਸੀਕੋ ਦੇ ਸਿਰਫ ਇਸ ਜਿਹੜੇ ਪ੍ਰੋਵਿੰਸ ਦੇ ਨਾਲ ਹੀ ਆਵਾਕਾਡੋ ਦੇ ਇੰਪੋਰਟ ਐਕਸਪੋਰਟ ਦਾ ਬਿਜ਼ਨਸ ਜਿਹੜਾ ਆ ਉਹ ਚੱਲਦਾ ਹੈਗਾ ਆ। ਸੋ ਕਹਿੰਦੇ ਵੀ ਮੈਕਸੀਕੋ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਸਟੇਟਮੈਂਟ ਦੇ ਵਿੱਚ ਦੱਸਿਆ ਵੀ ਜਿਹੜਾ US ਦਾ ਇੰਸਪੈਕਟਰ ਸੀ, ਉਸ ਨੂੰ ਉਸਦੇ ਸੈੱਲ ਫੋਨ ਦੇ ਉੱਤੇ ਧਮਕੀ ਭਰੇ ਮੈਸੇजेस ਤੇ ਕਾਲਸ ਜਿਹੜੀਆਂ ਆਈਆਂ ਆ, ਜਿਸ ਤੋਂ ਬਾਅਦ ਦੇ ਵਿੱਚ ਅਮਰੀਕਾ ਨੇ ਆਵਾਕਾਡੋ ਦੇ ਐਕਸਪੋਰਟ ਦੇ ਉੱਤੇ ਜਿਹੜਾ ਆ ਉਹ ਬੈਨ ਲਾ ਦਿੱਤਾ ਹੈਗਾ ਆ। ਜੀ ਸੋ ਆਉਣ ਵਾਲੇ ਦਿਨਾਂ 'ਚ ਹਰਜੋਤ ਸਿੰਘ ਜੀ ਜਿਹੜੇ ਆਵਾਕਾਡੋ ਟੋਸਟ ਖਾਣ ਦੇ ਸ਼ੌਕੀਨ ਨੇ ਜਾਂ ਗੁਆਕਾਮੋਲੀ ਖਾਣ ਦੇ ਸ਼ੌਕੀਨ ਨੇ, ਉਹ ਭਾਈ ਹੁਣ ਹੋਰ ਚੀਜ਼ਾਂ ਦੇ ਨਾਲ ਥੋੜਾ ਗੁਜ਼ਾਰਾ ਕਰਨ। ਹਾਲ ਦੀ ਘੜੀ ਤੁਹਾਨੂੰ ਜਿਹੜਾ ਆ ਜੇ ਮਿਲੂਗਾ ਤੇ ਮਹਿੰਗਾ ਮਿਲੂਗਾ, ਤੇ ਜਾਂ ਫਿਰ ਥੋੜਾ ਚਿਰ ਭਾਈ ਇੰਤਜ਼ਾਰ ਜੀ। ਕਰ ਲਿਓ। ਸੋ ਬਿਲਕੁਲ ਇਹ ਕਹਿੰਦੇ ਉਸ ਦਿਨ ਹੀ ਬੰਦ ਕੀਤਾ ਗਿਆ ਜਿਸ ਦਿਨ ਸੁਪਰ ਬੋਲ ਸੀ, ਤੇ ਉਸ ਦਿਨ ਅਮਰੀਕਨ ਬਹੁਤ ਜ਼ਿਆਦਾ ਆਵਾਕਾਡੋ ਵੀ ਖਾਂਦੇ ਆ। ਸੋ ਐਡੀ ਵੱਡੀ ਇੰਡਸਟਰੀ ਹੈ, ਇੱਕ ਸਟੇਟ ਚੋਂ ਜੇ ਦੱਸਦੇ ਜਾਈਏ 3 ਲੱਖ ਜੌਬਸ ਇਹਦੇ ਤੇ ਡਿਪੈਂਡ ਕਰਦੀਆਂ, 300,000 ਜੌਬਸ, ਤੇ 1,35,000 ਟਨ ਆਫ ਜਿਹੜੇ 1,35,000 ਟਨ ਐਵਾਕਾਡੋਜ਼ ਯੂਨਾਈਟਿਡ ਸਟੇਟਸ ਨੂੰ ਆਉਂਦੇ ਹੈਗੇ ਆ, ਐਕਸਪੋਰਟ ਹੁੰਦੇ ਆ ਇਸ ਮਿਕੋਕਾਨ ਜਿਹੜੀ ਸਟੇਟ ਹੈਗੀ ਆ ਉੱਥੋਂ। ਪਰ ਪ੍ਰੋਬਲਮ ਇਹ ਆ ਵੀ ਵਿਚਾਰੀ ਇਹ ਜਿਹੜੀ ਸਟੇਟ ਆ ਜੀਓਗ੍ਰਾਫਿਕਲੀ ਕਹਿੰਦੇ ਪਈ ਇਹਦੀ ਜਿਹੜੀ ਪੋਜੀਸ਼ਨ ਆ ਉਹ ਪੈਸੀਫਿਕ ਓਸ਼ਨ ਦੇ ਉੱਥੇ ਆ, ਤੇ ਉੱਥੇ ਲੜਾਈ ਚੱਲਦੀ ਆ ਬਹੁਤ ਵੱਡੀ ਇਸ ਵੇਲੇ ਜਿਹੜੇ ਕ੍ਰਿਮੀਨਲ ਆਰਗੇਨਾਈਜੇਸ਼ਨਸ ਤੇ ਜਿਹੜੀ ਸਟੇਟ ਹੈਗੀ ਉਹਦੇ ਵਿੱਚ। ਸੋ ਇਹ ਉਹਦੇ ਵਿੱਚ ਰਗੜੇ ਜਾ ਰਿਹਾ। ਸੋ ਹੋ ਸਕਦਾ ਕਿਸੇ ਉਹੀ ਡਰੱਗ ਲਾਰਡ ਜਾਂ ਉਸ ਆਰਗੇਨਾਈਜੇਸ਼ਨ ਨੇ ਥ੍ਰੈਟ ਕੀਤਾ ਹੋਵੇ, ਤੇ ਬਾਕੀ ਦੇ ਵਿਚਾਰੇ ਹੁਣ 3 ਲੱਖ ਜਿਹੜੇ ਲੋਕ ਆ ਉਹਨਾਂ ਦੀ ਜੌਬ ਨੂੰ ਖਤਰਾ ਹੋ ਸਕਦਾ ਹੈ। ਜੀ, 995 ਮੈਟ੍ਰਿਕ ਟਨ 2.1 ਮਿਲੀਅਨ ਪਾਉਂਡ ਦੇ ਜਿਹੜੇ ਆਵਾਕਾਡੋ ਆ ਮੈਕਸੀਕੋ ਨੇ 2020 ਦੇ ਵਿੱਚ ਐਕਸਪੋਰਟ ਕੀਤੇ ਸੀਗੇ ਅਮਰੀਕਾ ਨੂੰ। ਸੋ ਅਮਰੀਕਾ ਦੇ ਵਿੱਚ ਇੰਨੀ ਖਪਤ ਹੈਗੀ ਆ। ਸੋ ਕਹਿੰਦੇ ਵੀ ਉਤੋਂ ਪਿਛਲੇ ਸਾਲ ਦੇ ਨਾਲੋਂ 7% ਹੋਰ ਵਾਧਾ ਜਿਹੜਾ ਉਹ ਹੋਇਆ ਸੀਗਾ। ਇਹਨਾਂ ਨੇ 1 ਮਿੰਟ ਦੀ ਵੀ ਜਿਹੜੀ ਹਰਜੋਤ ਸਿੰਘ ਜੀ ਦੇਰੀ ਜਿਹੜੀ ਉਹ ਨਹੀਂ ਲਈ। ਆਈ ਥਿੰਕ ਇਹਦੇ ਨਾਲ ਮੈਕਸੀਕੋ ਦੇ ਉੱਤੇ ਵੀ ਦਬਾਅ ਜਿਹੜਾ ਪਊਗਾ ਵੀ ਭਾਈ ਆਪਣੇ ਜਿਹੜੇ ਉਹ ਬੰਦੇ ਸਿੱਧੇ ਕਰੋ, ਇਹ ਕੀ ਤੁਸੀਂ ਕਰਨ ਡਏ ਹੋ। ਇਦਾਂ ਸਾਡੇ ਇੰਸਪੈਕਟਰਾਂ ਨੂੰ ਇੰਸਪੈਕਟਰ ਵੀ ਹੁਣ ਸੋਚਦਾ ਹੋਣਾ ਯਾਰ ਮੇਰੀ ਬੜੀ ਦਿੱਕਤ ਬਣ ਗਈ ਆ ਵੀ ਮਾੜੀ ਜੀ ਇੱਕ ਧਮਕੀ ਆਉਣ ਦੇ ਉੱਤੇ। ਮੈਕਸੀਕੋ ਦੇ ਵਿੱਚ ਤੇ ਮੈਨੂੰ ਲੱਗਦਾ ਭਾਵੇਂ ਆਮ ਜੀ ਗੱਲ ਜਿਹੜੀ ਹੋਵੇ, ਪਰ ਅਮਰੀਕਾ ਨੇ ਇਸ ਨੂੰ ਬਿਲਕੁਲ ਵੀ ਹੌਲਿਆਂ ਨਹੀਂ ਲਿਆ ਤੇ ਨਾਲ ਦੇ ਨਾਲ ਹੀ ਬੰਦ ਕਰ ਦਿੱਤਾ। 3 ਲੱਖ ਜੌਬਾਂ ਤੇ $2.5 ਬਿਲੀਅਨ ਦੀ ਜਿਹੜੀ ਇੰਡਸਟਰੀ ਆ, ਅਗਲਿਆਂ ਨੂੰ ਲੱਗਦਾ ਵੀ ਖਤਰੇ 'ਚ ਜਿਹੜੀ ਉਹ ਜਾ ਸਕਦੀ ਆ। ਸਿਰਫ ਮੈਕਸੀਕੋ ਦੀ ਹਰਜੋਤ ਸਿੰਘ ਜੀ ਇਹ ਵੀ ਦੱਸ ਦਈਏ ਜ਼ਿਕਰਯੋਗ ਗੱਲ ਕਿਉਂ ਆ ਵੀ ਮੈਕਸੀਕੋ ਦੀ ਸਿਰਫ ਤੇ ਸਿਰਫ ਇਹੀ ਸੂਬੇ ਦੇ ਜਿਹੜੇ ਆਵਾਕਾਡੋਜ਼ ਆ ਉਹਨਾਂ ਦਾ ਨਾ ਹੀ ਐਕਸਪੋਰਟ ਇੰਪੋਰਟ ਜਿਹੜਾ ਉਹ ਚੱਲਦਾ, ਉੱਥੋਂ ਹੀ ਸਿਰਫ ਆਵਾਕਾਡੋ ਆਉਂਦੇ ਆ। ਹੋਰ ਕਿਸੇ ਪਾਸੋਂ ਕੋਈ ਵੀ ਅਮਰੀਕਾ ਦੀ ਸੰਧੀ ਨਹੀਂ ਹੈਗੀ ਮੈਕਸੀਕੋ ਦੇ ਕਿਸੇ ਵੀ ਹੋਰ ਜਿਹੜੀ ਸਟੇਟ ਦੇ ਨਾਲ। ਸੋ ਇਸ ਲਈ ਜਿਹੜੇ ਮੈਕਸੀਕੋ ਦੇ ਇਹ ਜਿਹੜੇ ਗਰੋਵਰ ਤੇ ਪੈਕਰ ਆ, ਉਹ ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਅਸੀਂ ਤਾਂ ਆਪ ਵਿਚਾਰੇ ਵਾਇਲੈਂਸ ਦਾ ਤੇ ਥ੍ਰੈਟ ਦਾ ਸ਼ਿਕਾਰ ਜਿਹੜੇ ਉਹ ਰਹਿੰਦੇ ਆ। ਜਿਹੜੇ ਉੱਥੇ ਕ੍ਰਿਮੀਨਲ ਗਰੁੱਪਸ ਜਿਹੜੇ ਉਹ ਹੈਗੇ ਆ ਤੇ ਪ੍ਰੋਟੈਕਸ਼ਨ ਮਨੀ ਸਾਡੇ ਤੋਂ ਹਮੇਸ਼ਾ ਮੰਗਦੇ ਰਹਿੰਦੇ ਆ, ਤੇ ਇਹ ਇੱਕ ਬੜੀ ਚਿੰਤਾ ਦਾ ਜਿਹੜਾ ਉਹ ਵਿਸ਼ਾ ਹੈਗਾ ਆ। ਸੋ ਵੇਖੋ ਕਦੋਂ ਤੱਕ ਇਹ ਮੁੜ ਕੇ ਇਹ ਬੈਨ ਜਿਹੜਾ ਉਹ ਹਟਦਾ ਹੈਗਾ ਆ। ਜੀ। ਅਗਲੀ ਖਬਰ ਵਿੱਚ ਚਲੀਏ, ਜਿਹੜੇ ਡਰਾਊਟ ਨੂੰ ਲੈ ਕੇ ਆ, ਵੈਸਟਰਨ USA ਦੇ ਵਿੱਚ ਇੱਕ ਮੈਗਾ ਡਰਾਊਟ ਆ ਰਿਹਾ ਹੈ, ਬਹੁਤ ਵੱਡਾ ਸੋਕਾ। ਚੱਲ ਰਿਹਾ ਕਹਿੰਦੇ ਜੀ। ਪਈ 1200 ਸਾਲ ਬਾਅਦ ਐਡਾ ਵੱਡਾ ਸੋਕਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਤੇ ਸਾਰਾ ਕੁਛ ਇਹਦਾ ਜ਼ਿੰਮੇਵਾਰ ਆਪਾਂ ਖੁਦ ਹਾਂ, ਲੋਕ ਹੈਗੇ ਆ ਜਿੰਨੇ ਵੀ ਜਿਹੜੇ ਸਾਇੰਟਿਸਟ ਆ, ਉਹਨਾਂ ਨੇ ਦੱਸਿਆ ਆ। ਪਾਰਕ ਵਿਲੀਅਮਸ ਇੱਕ ਬਾਇਓ ਕਲਾਈਮੇਟੋਲੋਜਿਸਟ ਹੈਗੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ। ਉਹਨਾਂ ਨੇ ਇਹ ਕਿਹਾ ਵੀ ਜਿਸ ਹਿਸਾਬ ਨਾਲ ਐਕਸਪੈਂਸ਼ਨ ਹੋ ਰਹੀ ਹੈਗੀ ਆ, ਘਰ ਬਣ ਰਹੇ ਆ, ਜੰਗਲ ਕੱਟ ਰਹੇ ਆ, ਉਹ ਇੱਕ ਬਹੁਤ ਵੱਡਾ ਫੈਕਟਰ ਬਣ ਰਿਹਾ ਹੈਗਾ ਇਸ ਡਰਾਊਟ ਦੇ ਵਿੱਚ। ਉਹ ਆਪਾਂ ਦੇਖਿਆ ਵੀ ਹੈਗਾ ਆ। ਕਹਿੰਦੇ ਪਈ ਸਨ 1500 ਦੇ ਵਿੱਚ ਵੀ 23 ਸਾਲਾਂ ਦਾ ਡਰਾਊਟ ਆਇਆ ਸੀ ਵੈਸਟਰਨ ਇਹ ਕੋਸਟ ਦੇ ਵਿੱਚ, ਤੇ ਹੁਣ 2021 20 22 ਦੇ ਵਿੱਚ ਫਿਰ ਇੱਕ ਵਾਰ ਇੰਨਾ ਵੱਡਾ ਡਰਾਊਟ ਆ ਰਿਹਾ। ਜਿੰਨੀਆਂ ਵੀ ਲੇਕਸ ਹੈਗੀਆਂ ਆ ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘਟ ਗਿਆ ਆ। ਈਵਨ ਦੋ ਰੈਕਡ ਬ੍ਰੇਕਿੰਗ ਸਨੋਫਾਲ ਹੋਈ ਸੀ
ਕੈਲੀਫੋਰਨੀਆ, ਸਿਏਰਾ ਨੇਵਾਡਾਜ਼ ਦੇ ਵਿੱਚ, ਪਰ ਉਹਦੇ ਨਾਲ ਵੀ ਕਹਿੰਦੇ ਕੋਈ ਜ਼ਿਆਦਾ ਕੁਛ ਚੇਂਜ ਨਹੀਂ ਹੋਣ ਜਾ ਰਿਹਾ। ਲੇਕ ਮੀਡ ਤੇ ਲੇਕ ਪੋਵਲ ਇਹ ਅਮਰੀਕਾ ਦੀਆਂ ਸਭ ਤੋਂ 2 ਵੱਡੀਆਂ ਰਿਜ਼ਰਵਾਇਰਜ਼ ਹੈਗੇ ਆ। ਸਿਰਫ 1/3 ਉਹਨਾਂ ਦੇ ਵਿੱਚ ਪਾਣੀ ਹੈਗਾ ਇਸ ਟਾਈਮ ਦੇ ਉੱਤੇ। ਸੋ ਪਹਿਲੀ ਵਾਰੀ ਫੈਡਰਲ ਵਾਟਰ ਮੈਨੇਜਰਸ ਨੇ ਡਿਕਲੇਅਰ ਕਰ ਦਿੱਤਾ ਸੀ ਵੀ ਵਾਟਰ ਸ਼ਾਰਟੇਜ ਹੈਗੀ ਕੋਲੋਰਾਡੋ ਰਿਵਰ ਦੇ ਵਿੱਚ, ਜਿਹਦੇ ਕਰਕੇ 40 ਮਿਲੀਅਨ ਲੋਕ ਉਸ ਪਾਣੀ ਨੂੰ ਯੂਜ਼ ਕਰਦੇ ਹੈਗੇ ਆ। ਬਹੁਤ ਜ਼ਿਆਦਾ ਜਿਹੜਾ ਅਸਰ ਹੋਣਾ ਹੈਗਾ ਆ ਖੇਤੀਬਾੜੀ ਦੇ ਉੱਤੇ। ਸੋ ਮੇਨ ਕੌਜ਼ ਹਿਊਮਨ ਕੌਜ਼ ਕਹਿੰਦੇ ਹੈਗੇ ਕਲਾਈਮੇਟ ਚੇਂਜ ਦੇ ਕਰਕੇ, ਜਿਹਦੇ ਕਰਕੇ ਇਹ ਜਿਹੜਾ ਡਰਾਊਟ ਇੰਨਾ ਜ਼ਿਆਦਾ ਹੋਇਆ ਆ। ਗਾਈਡਲਾਈਨਸ ਮੈਨੇਜਮੈਂਟ ਨੇ ਸੈੱਟ ਕੀਤੀਆਂ ਕੋਲੋਰਾਡੋ ਰਿਵਰ ਦੇ ਲਈ, ਜਿਹੜੀਆਂ ਕਿ 2026 'ਚ ਐਕਸਪਾਇਰ ਹੋਣੀਆਂ, ਵੀ ਕਿਸ ਤਰ੍ਹਾਂ ਜਿਹੜਾ ਹੂੰ। ਪਾਣੀ ਯੂਜ਼ ਕਰਨਾ ਹੈਗਾ ਆ। ਪਿਛਲੇ ਦਸੰਬਰ ਦੇ ਵਿੱਚ ਨਵਾਡਾ, ਐਰੀਜ਼ੋਨਾ, ਕੈਲੀਫੋਰਨੀਆ ਇਹ ਸਾਰਿਆਂ ਨੇ ਐਗਰੀ ਕੀਤਾ ਸੀ ਵੀ ਅਸੀਂ ਘੱਟ ਪਾਣੀ ਲਵਾਂਗੇ ਕੋਲੋਰਾਡੋ ਰਿਵਰ ਤੋਂ। ਜੀ। ਕਿਉਂਕਿ ਪਾਣੀ ਆਲਰੇਡੀ ਜਿਹੜਾ ਘਟ ਗਿਆ ਹੈਗਾ। ਹੂੰ। ਜੀ। ਹਰਜੋਤ ਸਿੰਘ ਜੀ ਕਹਿੰਦੇ ਵੀ ਇਹ ਇਹਨਾਂ ਨੇ ਜਿਹੜੀ ਇਹ ਸਟੱਡੀ ਆ, ਜਿਹੜੇ ਟਰੀਜ਼ ਹੁੰਦੇ ਆ, ਉਹਦੇ ਰਿੰਗਸ ਤੋਂ ਜਿਹੜੀ ਉਹ ਨਿਰਧਾਰਤ ਜਿਹੜੀ ਉਹ ਕੀਤੀ ਸੀਗੀ। ਹੁਣ ਜਦੋਂ ਰੁੱਖ ਵੱਧਦਾ ਆ, ਹਰ ਸੀਜ਼ਨ ਦਾ ਇੱਕ ਘੇਰਾ ਆ, ਉਸ ਦੇ ਉੱਤੇ ਟਰੰਕ ਦੇ ਵਿੱਚ ਜਿਹੜਾ ਉਹ ਵੱਧਦਾ ਜਾਂਦਾ ਆ। ਗੱਡੀ ਦਾ ਟਰੰਕ ਨਹੀਂ, ਜਿਹੜਾ ਟਰੀ ਦਾ ਟਰੰਕ ਹੁੰਦਾ ਆ, ਉਸ ਦੇ ਵਿੱਚ। ਸੋ ਜਿਸ ਦੇ ਵਿੱਚ ਉਹ ਘੱਟ ਫੈਲਦਾ, ਉੱਥੋਂ ਇਹ ਹਿਸਾਬ ਲਾਉਂਦੇ ਆ ਸਾਇੰਸਦਾਨ ਵੀ ਇਸ ਸਮੇਂ ਦੇ ਵਿੱਚ ਘੱਟ ਪਾਣੀ ਜਾਂ ਸੋਕਾ ਜਾਂ ਇਦਾਂ ਦੀ ਜਿਹੜੀ ਉਹ ਚੀਜ਼ ਸੀ। ਸੋ ਉੱਥੋਂ ਹੀ ਟਰੀ ਦੀ ਜਿਹੜੀ ਰੁੱਖ ਆ, ਉਸਦੀ ਉਮਰ ਦਾ ਵੀ ਪਤਾ ਲੱਗਦਾ ਆ। ਸੋ ਹਿਸਾਬ ਲਾ ਲਓ ਹਰਜੋਤ ਸਿੰਘ ਜੀ, ਉਸ ਟਾਈਮ ਦੇ ਉੱਤੇ ਮਿਲੀਅਨਸ ਆਫ ਲੋਕ ਵੀ ਨਹੀਂ ਸੀ ਰਹਿੰਦੇ। 1200 ਵਰ੍ਹੇ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ, ਵੈਸਟਰਨ ਦਾ ਜਿਹੜਾ ਇਹ ਮੈਗਾ ਡਰਾਊਟ ਆ, ਕਹਿੰਦੇ ਵੀ ਇਸ ਨਾਲੋਂ ਉਦੋਂ ਘੱਟ ਸੀਵੀਅਰ ਸੀਗਾ ਜੋ ਸਥਿਤੀ ਇਸ ਟਾਈਮ ਬਣੀ ਪਈ ਹੈਗੀ ਆ। ਖਪਤ ਕਿੰਨੀ ਜ਼ਿਆਦਾ ਵਧੀ ਆ। ਐਕਵੀਫਾਇਰਸ ਆ, ਉਹ ਬਹੁਤ ਜ਼ਿਆਦਾ ਘੱਟ ਚੁੱਕੇ ਆ। ਰਿਜ਼ਰਵਾਇਰਸ ਆ, ਉਹ ਜਿਹੜੇ ਉਹ ਛੋਟੇ ਹੋ ਚੁੱਕੇ ਆ। ਜਿਹੜੀਆਂ ਦਰਿਆ ਆ, ਉਹ ਹੁਣ ਘੱਟ ਉਚਾਈ ਦੇ ਉੱਤੇ ਜਿਹੜੇ ਉਹ ਚੱਲ ਰਹੇ, ਯਾਨੀ ਕਿ ਪਾਣੀ ਉਹਨਾਂ ਦੇ ਵਿੱਚ ਘੱਟ ਆ। ਉੱਤੋਂ ਅੱਗਾਂ ਨੇ ਤਾਂ ਜਿਹੜਾ ਉਹ ਬੁਰਾ ਹਾਲ ਕੀਤਾ ਪਿਆ ਆ। ਜਨਵਰੀ, ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਪੈਂਦੇ ਹੁੰਦੇ ਆ, ਉੱਥੇ ਹੁਣ ਆਪਾਂ ਅੱਗਾਂ ਦੀਆਂ ਖਬਰਾਂ ਜਿਹੜੀਆਂ ਸੁਣ ਰਹੇ ਆ, ਤੁਹਾਨੂੰ ਜਿਹੜੀਆਂ ਉਹ ਦੱਸ ਰਹੇ ਹੈਗੇ ਆ। ਸੋ ਆਪਾਂ ਨੂੰ ਹਰ ਇੱਕ ਨੂੰ ਹੀ ਇਹ ਕੋਸ਼ਿਸ਼ ਜਿਹੜੀ ਉਹ ਕਰਦੇ ਰਹਿਣਾ ਚਾਹੀਦਾ ਹੈ ਵੀ ਕਿੱਦਾਂ ਪਾਣੀ ਦੀ ਤੇ ਆਪਣੇ ਵਾਤਾਵਰਨ ਦਾ ਕਿੱਦਾਂ ਧਿਆਨ ਰੱਖਿਆ ਜਾਈਏ। ਆਲਦੋ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦਾ ਵਾਤਾਵਰਨ ਦੇ ਜਿਹੜੇ ਨੁਕਸਾਨ ਦੇ ਵਿੱਚ ਜਿਹੜੀਆਂ ਕਹਿ ਸਕਦੇ ਹਾਂ ਵੀ ਕੰਪਨੀਆਂ, ਇੰਡਸਟਰੀਜ਼ ਆ, ਉਹਨਾਂ ਦੇ ਉੱਤੇ ਨਾ ਰੋਕ ਟੋਕ ਜਿਹੜੀ ਕੋਈ ਹੋ ਕੇ ਉਹ ਹੁੰਦੀ ਆ। ਉਹ ਚਾਹੀਦੀਆਂ ਨੇ ਜੌਬਸ ਨੇ, ਉਹ ਸਾਰਾ ਕੁਛ ਆ, ਪਰ ਕਿੰਨਾ ਕੁ ਚਿਰ ਜਿਹੜਾ ਆਪਣਾ ਇੱਦਾਂ ਜਿਹੜਾ ਉਹ ਚਲਾ ਸਕਾਂਗੇ। ਬਹੁਤ ਮੁਸ਼ਕਿਲ ਹਾਲਾਤਾਂ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਉਹ ਆ ਰਿਹਾ ਹੈਗਾ ਆ। ਆਪਾਂ ਅੱਜ ਦੇ ਯੁੱਗ ਦੇ ਵਿੱਚ ਤਾਂ ਇਹ ਖੁੱਲ੍ਹੇ ਚੀਜ਼ਾਂ ਦਾ ਆਨੰਦ ਜਿਹੜਾ ਉਹ ਮਾਣ ਰਹੇ ਆ। ਪਤਾ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਨਸੀਬ ਹੋ ਸਕਣਗੀਆਂ ਕਿ ਨਹੀਂ ਹੋ ਸਕਣਗੀਆਂ। ਇਹ ਇੱਕ ਵੱਡੀ ਜਿਹੜੀ ਚਿੰਤਾ ਦਾ ਜਿਹੜਾ ਉਹ ਵਿਸ਼ਾ ਇਸ ਟਾਈਮ ਬਣਿਆ ਪਿਆ ਹੈਗਾ ਆ। ਕਿੱਦਾਂ ਇਸ ਦੇ ਉੱਤੇ ਕਾਬੂ ਪਵੇ, ਕੀ ਹੋ ਸਕਦਾ ਹੈ। ਉਹ ਜਿਹੜੀ ਗ੍ਰੇਟਾ ਥੈਨਬਰਗ, ਹਰਜੋਤ ਸਿੰਘ ਜੀ ਆਪਣੇ ਸਾਰੇ ਜਾਣੇ ਸ਼ਾਇਦ ਉਸ ਨਾਮ ਦੇ ਨਾਲ ਵਾਕਿਫ ਹੋਣਗੇ। ਉਹ ਜਿਹੜੀ ਇੱਕ ਛੋਟੀ ਉਮਰ ਦੀ ਬੱਚੀ ਹੈਗੀ ਆ, ਜਿਹੜੀ ਇੱਕ ਅਕਸਰ ਕਲਾਈਮੇਟ ਚੇਂਜ ਨੂੰ ਲੈ ਕੇ ਕਾਫੀ ਬੋਲਦੀ ਰਹਿੰਦੀ ਆ, ਪ੍ਰੋਟੈਸਟ ਵਗੈਰਾ ਉਹ ਸਾਰਾ ਕੁਛ ਜਿਹੜੇ ਉਹ ਕਰਦੇ ਰਹਿੰਦੇ ਆ। ਪਰ ਲੱਗਦਾ ਨਹੀਂ ਵੀ ਕੋਈ ਭਵਿੱਖ ਦੇ ਵਿੱਚ ਉਹ ਅਜਿਹੀਆਂ ਚੀਜ਼ਾਂ ਦੇ ਉੱਤੇ ਕੋਈ ਬਹੁਤਾ ਅਸਰ ਜਿਹੜਾ ਉਹ ਕੀਤਾ ਜਾ ਰਿਹਾ ਹੈ। ਜੀ। ਸੋ ਬਿਲਕੁਲ ਜਿਹੜੇ ਸਾਇੰਟਿਸਟ ਆ ਵਿਲੀਅਮਸ, ਇਹਨਾਂ ਨੇ ਇਹ ਕਿਹਾ ਵੀ ਐਂਡ ਰਿਜ਼ਲਟ ਦੇ ਵਿੱਚ ਇਹ NPR ਨੇ ਅੱਜ ਬਹੁਤ ਵੱਡੀ ਰਿਪੋਰਟ ਛਾਪੀ ਹੈ ਇਹਦੇ ਸੰਬੰਧ ਦੇ ਵਿੱਚ। ਉਹ ਕਹਿੰਦੇ ਆ ਵੀ ਸਾਨੂੰ ਆਪਣਾ ਰਿਲੇਸ਼ਨਸ਼ਿਪ ਜਿਹੜਾ ਆ ਉਹ ਪਾਣੀ ਨਾਲ ਚੇਂਜ ਕਰਨਾ ਪਊਗਾ। ਸੋ ਸਾਡੇ ਗੁਰੂ ਸਾਹਿਬ ਤਾਂ 500 ਸਾਲ ਪਹਿਲਾਂ ਕਹਿ ਗਏ ਸੀ ਪਵਨ ਗੁਰੂ ਤੇ ਪਾਣੀ ਪਿਤਾ। ਸੋ ਆਪਾਂ ਸਾਰਿਆਂ ਨੂੰ ਪਾਣੀ ਜਿਹੜਾ ਆ ਬਿਲਕੁਲ ਉਸੇ ਰਿਸਪੈਕਟ ਦੇ ਨਾਲ ਸੇਵ ਕਰਨਾ ਚਾਹੀਦਾ ਹੈਗਾ ਆ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਆ ਉਹਨਾਂ ਲਈ ਬਚਿਆ ਜਾ ਸਕੇ। ਬਚਾਇਆ ਜਾ ਸਕੇ। ਸੋ ਬਿਲਕੁਲ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਜਾਈਏ, ਸਾਇੰਸਦਾਨ ਜਿਹੜੇ ਨਿਊਕਲੀਅਰ ਫਿਊਜ਼ਨ ਰਿਐਕਟਰ ਆ, ਉਸ ਦੇ ਉੱਤੇ ਜਿਹੜੇ ਉਹ ਜ਼ੋਰ ਲਾਈ ਜਾ ਰਹੇ ਆ। ਕਹਿੰਦੇ ਵੀ ਇੱਕ ਨਵਾਂ ਫਿਊਜ਼ਨ ਰਿਐਕਟਰ ਜਿਹੜਾ ਆ ਉਹ ਤਿਆਰ ਕੀਤਾ ਗਿਆ ਆ, ਜਿਸ ਨੇ ਹੁਣ ਇੱਕ ਨਵਾਂ ਰਿਕਾਰਡ ਜਿਹੜਾ ਉਹ ਬਣਾਇਆ। ਜੁਆਇੰਟ ਯੂਰਪੀਅਨ ਟੋਰਸ ਇੱਕ ਐਕਸਪੈਰੀਮੈਂਟਲ ਪ੍ਰੋਜੈਕਟ ਦੇ ਤਹਿਤ ਕਹਿੰਦੇ ਵੀ ਦੁੱਗਣੀ ਜਿਹੜੀ એનર્ਜੀ ਆ ਉਹਨਾਂ ਨੇ ਕ੍ਰੀਏਟ ਕੀਤੀ ਆ ਐਟਮਸ ਨੂੰ ਫਿਊਜ਼ ਜਿਹੜਾ ਉਹ ਕਰਕੇ। 24 ਸਾਲ ਦਾ ਜਿਹੜਾ ਇਹ ਪੁਰਾਣਾ ਰੈਕਡ ਆ ਉਹ ਇਹਨਾਂ ਨੇ ਤੋੜਿਆ ਹੈਗਾ ਆ। ਸੋ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਨਿਊਕਲੀਅਰ ਰਿਐਕਟਰਸ ਹੈਗੇ ਆ, ਉਹਨਾਂ ਦੇ ਵਿੱਚ ਫਿਜ਼ਨ ਜਿਹੜੀ ਉਹ ਕੀਤੀ ਜਾਂਦੀ ਆ। ਯੂਰੇਨੀਅਮ ਨੂੰ ਤੋੜ ਕੇ ਅੱਧੇ ਤੋਂ ਅੱਧਾ ਕਰਕੇ એનર્ਜੀ ਪ੍ਰੋਡਿਊਸ ਕੀਤੀ ਜਾਂਦੀ ਆ। ਪਰ ਇਹ ਜਿੱਦਾਂ ਸੂਰਜ ਚੱਲਦਾ ਆ,
ਵੀ 2 ਧਾਤੂਆਂ ਨੂੰ ਜੋੜ ਕੇ ਇੱਕ ਨਵਾਂ ਭਾਰੀ ਧਾਤੂ ਬਣਾ ਕੇ ਫਿਰ ਜਿਹੜੀ એનર્ਜੀ ਜਿਹੜੀ ਉਹ ਜਨਰੇਟ ਹੋਵੇ, ਜਿਸ ਦੇ ਕਹਿ ਸਕਦੇ ਵੀ ਪੋਲਿਊਸ਼ਨ ਕੋਈ ਜਿਹੜਾ ਉਸ ਦੇ ਵਿੱਚ ਨਹੀਂ ਹੁੰਦਾ, ਸਿਰਫ ਤੇ ਸਿਰਫ એનર્ਜੀ ਜਿਹੜੀ ਉਹ ਆਪਾਂ ਨੂੰ ਜਿਹੜੀ ਉਹ ਮਿਲਦੀ ਆ। ਸੋ ਉੱਦਾਂ ਦੀ ਟਰਾਈ ਜਿਹੜੀ ਉਹ ਕਰ ਰਹੇ ਆ, ਪਰ ਹਾਲ ਦੀ ਘੜੀ ਕੁਛ ਸੈਕਿੰਡਸ ਦੇ ਲਈ ਹੀ ਕਰਨ ਦੇ ਵਿੱਚ ਇਹਨਾਂ ਨੂੰ ਕਾਮਯਾਬੀ ਜਿਹੜੀ ਉਹ ਹਾਸਿਲ ਹੋਈ ਹੈਗੀ ਆ। ਇਹ ਪੱਕੇ ਤੌਰ ਦੇ ਉੱਤੇ ਲੰਮੇ ਸਮੇਂ ਦੇ ਲਈ ਚੱਲਦਾ ਰਹਿ ਸਕੂਗਾ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੈ, ਕਿਉਂਕਿ ਗਰਮੈਸ਼ ਤੇ એનર્ਜੀ ਇੰਨੀ ਕੁ ਜ਼ਿਆਦਾ ਪ੍ਰੋਡਿਊਸ ਹੁੰਦੀ ਆ ਵੀ ਜਿਹੜੇ ਵੀ ਆਲੇ ਦੁਆਲੇ ਉਹ ਲਾਏ ਜਾਂਦੇ ਨੇ ਮੈਗਨੇਟਸ ਤਾਂ ਹੋਰ ਸਾਰੀਆਂ ਚੀਜ਼ਾਂ, ਉਹ ਉਸ ਉਨੀ ਗਰਮੀ ਦੇ ਨਾਲ ਨਸ਼ਟ ਹੋ ਜਾਂਦੀਆਂ ਆ। ਸੋ ਉਸ ਨੂੰ ਫਿਜ਼ੀਬਲ ਬਣਾਉਣ ਦੀ ਜਿਹੜੀ ਇੱਕ ਵੱਡੀ ਕੋਸ਼ਿਸ਼ ਚੱਲ ਰਹੀ ਆ। ਜੇ ਇਹ ਵਾਲੇ ਪ੍ਰਯੋਗ ਕਾਮਯਾਬ ਹੁੰਦੇ ਆ ਤਾਂ ਕਹਿ ਸਕਦੇ ਵੀ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ એનર્ਜੀ ਦੀ ਕਹਿ ਲਓ ਵੀ ਘਾਟ ਹੈਗੀ ਆ, ਉਸ ਨੂੰ ਪੂਰਿਆਂ ਕੀਤਾ ਜਿਹੜਾ ਉਹ ਜਾ ਸਕਦਾ ਆ ਥੋੜ੍ਹੀ ਜਿਹੜੀਆਂ ਚੀਜ਼ਾਂ ਦੇ ਨਾਲ, ਤੇ ਪੋਲਿਊਸ਼ਨ ਤੋਂ ਵੀ ਨਿਜਾਤ ਜਿਹੜਾ ਉਹ ਮਿਲ ਸਕਦਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਭਈ ਕੈਲੀਫੋਰਨੀਆ ਦੇ ਵਿੱਚ ਸੰਨ 2012 ਤੋਂ ਲੈ ਕੇ 2016 ਤਾਈਂ 2 ਲੱਖ ਕ੍ਰੈਸ਼ ਹੋਏ ਆ ਕਾਰਾਂ ਦੇ। ਉਹਦਾ ਮੇਨ ਕਾਰਨ ਇਹ ਹੁੰਦਾ ਆ ਭਈ ਜਿਹੜੀ ਵੀ ਕੋਈ ਕਾਰ ਤੁਹਾਤੋਂ ਅੱਗੇ ਜਾ ਰਹੀ ਜਾਂ ਟਰੱਕ ਜਾ ਰਿਹਾ, ਉਹਦੇ ਚੋਂ ਡਿਬਰੀ ਡਿੱਗਦਾ ਆ, ਜਿਹਦੇ ਨਾਲ ਐਕਸੀਡੈਂਟ ਹੁੰਦਾ ਆ। ਸੋ ਕੈਲੀਫੋਰਨੀਆ ਵਹੀਕਲ ਕੋਡ 23114 ਦੇ ਮੁਤਾਬਕ ਸਿਰਫ 2 ਚੀਜ਼ਾਂ ਹੀ ਤੁਹਾਡੀ ਜਿਹੜੀ ਵਹੀਕਲ ਆ ਉਹਦੇ ਵਿੱਚੋਂ ਬਾਹਰ ਜਾ ਸਕਦੀਆਂ ਆ। ਕਹਿੰਦੇ ਭਈ ਇੱਕ ਤਾਂ ਇਹ ਆ ਭਈ ਜਦੋਂ ਤੁਸੀਂ ਕੋਈ ਤੁਹਾਡੀ ਚਾਹੇ ਕਾਰ ਆ, ਪਿਕਅਪ ਆ ਜਾਂ ਟਰੱਕ ਲਿਜਾ ਰਹੇ ਆ, ਉਹਦੇ 'ਚ ਕਲੀਅਰ ਵਾਟਰ ਆ, ਉਹ ਤੁਸੀਂ ਤੁਹਾਡਾ ਡਿੱਗ ਸਕਦਾ ਹੈਗਾ ਰੋਡ ਦੇ ਉੱਤੇ ਜਾਂ ਹਾਈਵੇ ਤੇ ਜਾਂ ਜਿਹੜੇ ਖੰਭ ਹੈਗੇ ਆ ਪੰਛੀਆਂ ਦੇ, ਉਹ ਵੀ ਲਾਈਵ ਬਰਡਸ ਤੋਂ ਹੋਣੇ ਚਾਹੀਦੇ ਆ। ਵੀ ਜੇ ਮੰਨ ਲਓ ਵੀ ਤੁਸੀਂ ਇੱਕ ਟਰੱਕ ਭਰ ਕੇ ਲਿਜਾ ਰਹੇ ਆ ਮੁਰਗਿਆਂ ਦਾ, ਉਹਨਾਂ ਦੇ ਖੰਭ ਜਿਹੜੇ ਉੱਡ ਰਹੇ ਹੈਗੇ ਆ, ਉਹਨੂੰ ਟਿਕਟ ਨਹੀਂ ਮਿਲੂਗੀ ਕਿਉਂਕਿ ਉਹ ਲਾਈਵ ਵਿੱਚ ਹੈਗੇ ਆ। ਜੇ ਹੋਰ ਕੋਈ ਵੀ ਚੀਜ਼ ਤੁਹਾਡੀ ਜਿਹੜੀ ਆ ਤੁਹਾਡੀ ਵਹੀਕਲ ਤੋਂ ਬਾਹਰ ਡਿੱਗਦੀ ਹੈਗੀ ਆ ਤੇ ਤੁਹਾਨੂੰ ਉਹ ਟਿਕਟ ਮਿਲੂਗੀ। ਕੈਲੀਫੋਰਨੀਆ ਵਹੀਕਲ ਕੋਡ ਜਿਹੜਾ 23114 ਦੇ ਮੁਤਾਬਕ। ਸੋ ਲੀਗਲੀ ਕੈਲੀਫੋਰਨੀਆ ਸਿਰਫ 2 ਚੀਜ਼ਾਂ ਹੀ ਤੁਹਾਡੀ ਕਾਰ ਚੋਂ ਬਾਹਰ ਡਿੱਗ ਸਕਦੀਆਂ, ਇੱਕ ਪਾਣੀ ਤੇ ਇੱਕ ਜੀਂਦੇ ਜਾਨਵਰਾਂ ਦੇ ਖੰਭ। ਜੀ, ਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਸੁਪਰ ਬੋਲ ਦਾ ਕੀ ਜਿਹੜਾ ਨਤੀਜਾ ਰਿਹਾ, ਉਸ ਦੇ ਬਾਰੇ ਜਿਹੜਾ ਉਹ ਤੁਹਾਨੂੰ ਜਿਹੜਾ ਉਹ ਦੱਸਾਂਗੇ, ਤੇ ਹੋਰ ਜਿਹੜੀਆਂ ਅਹਿਮ ਖਬਰਾਂ ਰਹਿ ਗਈਆਂ ਜਿਹੜੇ ਸਮੇਂ ਦੇ ਵਿੱਚ, ਉਹ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਮਾਂ ਮੱਖਣੀ ਤਾਂ ਬਿਲਕੁਲ ਢਾਬੇ ਵਰਗੀ ਸਵਾਦ ਬਣੀ ਹੈ, ਮਜ਼ਾ ਹੀ ਆ ਗਿਆ। ਉਹ ਜੀ ਹਰੇਕ ਦਾਲ ਚੋਂ ਹੁਣ ਤੁਹਾਨੂੰ ਵੱਖਰਾ ਸਵਾਦ ਹੀ ਮਿਲੇਗਾ। ਇਹੀ ਤਾਂ ਹੈ ਦਵਾਰਕਾ ਆਰਗੈਨਿਕ ਦਾਲਾਂ ਦਾ ਕਮਾਲ। 100% ਨੈਚੁਰਲ, ਕੋਈ ਪੈਸਟੀਸਾਈਡਸ ਨਹੀਂ, ਪਿਓਰ ਐਂਡ ਨੈਚੁਰਲ। Use our organic dals, spices, flours and oils. ਦਵਾਰਕਾ ਆਰਗੈਨਿਕ ਦਾਲ ਸਾਰੇ ਇੰਡੀਅਨ ਸਟੋਰਸ ਤੇ ਅਵੇਲੇਬਲ ਹੈ। 99 ਪੰਜਾਬੀ ਢਾਬਾ RJ's ਟਰੈਵਲ ਸੈਂਟਰ ਦੇ ਵਿੱਚ, ਜਿੱਥੋਂ ਵੈਜ ਨਾਨ ਵੈਜ ਪੰਜਾਬੀ ਇੰਡੀਅਨ ਫੂਡ ਬੈਠ ਕੇ ਖਾ ਸਕਦੇ ਹੋ ਜਾਂ ਆਰਡਰ ਕਰਕੇ ਲੈ ਕੇ ਜਾ ਸਕਦੇ ਹੋ। ਪ੍ਰਕਟ ਵੀਰ ਖਾਣਾ ਆਰਡਰ ਕਰਕੇ ਪਿਕਅਪ ਕਰ ਸਕਦੇ ਹਨ। 99 ਤੋਂ ਐਗਜ਼ਿਟ 106 ਲੈ ਕੇ RJ's ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਖੁੱਲੀ ਡੁੱਲੀ ਪਾਰਕਿੰਗ ਹੈ। ਕਾਲ 5598475297 ਜਾਂ 5593850117। 99 ਦੇ ਐਗਜ਼ਿਟ 106 ਤੇ RJ ਪਲਾਜ਼ਾ ਦੇ ਵਿੱਚ 99 ਪੰਜਾਬੀ ਢਾਬਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਐਡ ਲਈ ਕਾਲ 408-272-5200। R&H ਮੰਡੇਰਾ ਵਾਲੇ ਇਸ ਮੌਕੇ ਟੀਮ ਟਰੱਕ ਡਰਾਈਵਰਜ਼ ਹਾਇਰ ਕਰ ਰਹੇ ਹਨ। 72 ਸੈਂਟ ਪਰ ਮਾਈਲ ਮਿਲਣਗੇ। ਹੁੱਕ ਐਂਡ ਡ੍ਰੌਪ ਦੇ ਲੋਡ ਹਨ। ਕੈਲੀਫੋਰਨੀਆ ਤੋਂ ਟੈਕਸਸ ਅਤੇ ਫਲੋਰੀਡਾ ਦੀਆਂ ਡੈਡੀਕੇਟਡ ਲੇਨਸ ਹਨ। 1 ਸਾਲ ਦਾ ਡਰਾਈਵਿੰਗ ਐਕਸਪੀਰੀਅੰਸ ਅਤੇ ਕਲੀਨ ਰੈਕੋਰਡ ਹੋਵੇ। ਹੋਰ ਜਾਣਕਾਰੀ ਲਈ ਕਾਲ 5595145653 ਜਾਂ 5593772129 ਜਾਂ 5595142663। R&H ਟਰੱਕਿੰਗ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਰੱਖੜਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। Obama Care ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵਨਿਊ, ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhdataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। VRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਸਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਸਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਰੈਂਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। Address 4709 El Capitan, Suite 103, Fresno, or visit fresnoimmigration.com। ਵੇਰਕਾ ਵਾਲੇ ਹੁਣ ਲੈ ਕੇ ਆ ਗਏ ਨੇ ਸ਼ੇਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕੋਰਨ ਦੇ ਨਾਲ ਤਿਆਰ ਕੀਤੀਆਂ ਹਨ। ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਸ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਹੀ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਕੈਟਰਿੰਗ, ਖੰਡ-ਪਾਠ ਸਾਹਿਬ ਜਾਂ ਘਰ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਕੋਲੋਂ ਸ਼ੇਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 408 292 0500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਸੁਪਰ ਬਾਲ ਸੀਗਾ ਜੀ ਕੱਲ। ਸੋ ਸੁਪਰ ਬਾਲ ਦੇ ਵਿੱਚ ਲਾਸ ਐਂਜਲਸ ਰੈਮਜ਼ ਸਿਨਸਿਨੈਟੀ ਬੈਂਗਲਸ ਦੇ ਨਾਲ ਉਹਨਾਂ ਦਾ ਮੁਕਾਬਲਾ ਸੀਗਾ। ਅਖੀਰਲੇ ਮਿੰਟ 2 ਮਿੰਟ ਪਹਿਲਾਂ ਤੱਕ ਜਿਹੜੇ ਬੈਂਗਲਸ ਵਾਲੇ ਆ ਉਹ ਅੱਗੇ ਜਿਹੜੇ ਉਹ ਚੱਲ ਰਹੇ ਸੀ 20-16 ਦੇ ਨਾਲ, ਪਰ ਅਖੀਰਲੇ 1.5 ਮਿੰਟ ਦੇ ਵਿੱਚ ਜਿਹੜਾ ਉਹ ਗੇਮ ਨੇ ਐਸਾ ਪਲਟੀ ਮਾਰੀ। ਐਰਨ ਡੋਨਾਲਡ ਨੇ ਜਿਹੜਾ ਉਹ ਟੈਕਲ ਕੀਤਾ, ਜਿਹੜਾ ਨਵਾਂ ਉਹਨਾਂ ਦਾ ਕੁਆਟਰਬੈਕ ਸੀਗਾ ਬਰੋ, ਉਸ ਨੂੰ ਢਾ ਲਿਆ। ਉੱਥੇ ਜਿਹੜੀ ਆ ਫਿਰ ਮੌਕਾ ਮਿਲ ਗਿਆ ਲਾਸ ਐਂਜਲਸ ਰੈਮਜ਼ ਨੂੰ ਇੱਕ ਡਿਸਾਈਸਿਵ ਪਲੇ ਜਿਹੜਾ ਆ ਉਹ ਖੇਡਣ ਦੇ ਲਈ। ਬਸ ਮੌਕਾ ਮਿਲਿਆ, 1 ਯਾਰਡ ਦਾ ਟੱਚ ਡਾਊਨ ਕਰਕੇ ਰੈਮਜ਼ ਆ ਉਹਨਾਂ ਨੇ ਜਿਹੜਾ ਸੁਪਰ ਬਾਲ ਦੇ ਉੱਤੇ ਜਿੱਤ ਪ੍ਰਾਪਤ ਕੀਤੀ। ਤੇ ਜਿਹੜਾ ਜੀ ਫਿਰ ਨਜ਼ਾਰੇ ਕਹਿੰਦੇ ਆ ਜੀ ਆ ਗਏ ਰੈਮਜ਼ ਜਿਹੜੀ ਉਹ ਫਿਰ ਹੋ ਗਈ ਆ। ਸੋ LA ਰੈਮਜ਼ ਨੇ ਬੜੇ ਹੀ ਦਹਾਕਿਆਂ ਬਾਅਦ ਇੱਕ ਵਾਰੀ ਫੇਰ ਜਿਹੜੀ ਆ ਸੁਪਰ ਬਾਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਜਿਹੜਾ ਕੂਪਰ ਕੱਪ ਸੀਗਾ ਉਸਨੇ ਇਹ ਟੱਚ ਡਾਊਨ ਜਿਹੜਾ ਉਹ ਕੀਤਾ, 1.5 ਮਿੰਟ ਜਿਹੜਾ ਉਹ ਰਹਿ ਗਿਆ ਸੀਗਾ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਅਖੀਰਲੀਆਂ ਜਿਹੜੇ 1.5 ਮਿੰਟ ਦੇ ਵਿੱਚ ਇਹ
ਕਰਕੇ ਤੇ ਜਿੱਤ ਪ੍ਰਾਪਤ ਜਿਹੜੀ ਉਹ ਕਰ ਲਈ ਹੈਗੀ ਆ। ਸੋ 23 ਦੇ ਮੁਕਾਬਲੇ ਫਿਰ 20 ਪੁਆਇੰਟਾਂ ਦੇ ਨਾਲ ਰੈਮਜ਼ ਆ ਉਹਨਾਂ ਨੇ ਬੈਂਗਲਸ ਨੂੰ ਹਰਾ ਦਿੱਤਾ ਤੇ ਇਸ ਵਾਰ ਜਿਹੜੇ ਸੁਪਰ ਬੋਲ ਦੇ ਜਿਹੜੇ ਉਹ ਜੇਤੂ ਰਹੇ। ਜੀ, ਸੋ ਬਿਲਕੁਲ ਜਿਹੜੇ ਰੈਮਸ ਦੇ ਫੈਨ ਸੀ ਉਹਨਾਂ ਨੇ ਕਾਫੀ ਫਿਰ ਰੌਲਾ ਰੱਪਾ ਵੀ ਪਾਇਆ ਤੇ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਅਨਲਾਫੁਲ ਅਸੈਂਬਲੀ ਵੀ ਡਿਕਲੇਅਰ ਕਰ ਦਿੱਤੀ। ਇੱਕ ਬੱਸ ਦੇ ਅੰਦਰ ਪਟਾਕੇ ਵੀ ਚਲਾਏ, ਕਾਰਾਂ ਵੀ ਕੁਝ ਤੋੜੀਆਂ, ਤੋੜ ਭੰਨ ਵੀ ਹੋਈ ਹੈਗੀ ਆ ਤੇ ਅਰੈਸਟ ਵੀ ਲੋਕ ਕੀਤੇ ਗਏ ਆ। ਸੋ ਪਟਾਕੇ ਵਗੈਰਾ ਕਾਫੀ ਚਲਾਏ। ਸੋ ਇਹ ਹੁੰਦਾ ਹੀ ਆ ਜਦੋਂ ਵੀ ਸੁਪਰ ਬੋਲ ਹੁੰਦਾ, ਉਹ ਤੋਂ ਬਾਅਦ ਫਿਰ ਰੌਲਾ ਰੱਪਾ ਜੇਤੂ ਟੀਮ ਬਹੁਤ ਵਾਲੇ ਜ਼ਿਆਦਾ ਉਹਨਾਂ ਦੇ ਜਿਹੜੇ ਫੈਨਸ ਆ ਉਹ ਹੜਕੰਪ ਜਿਹਾ ਜਿਹੜਾ ਉਹ ਮਚਾਉਂਦੇ ਹੀ ਜਿਹੜੇ ਉਹ ਮਚਾਉਂਦੇ ਹੈਗੇ ਆ। ਸੋ ਬਿਲਕੁਲ ਜੀ, ਸੋ ਜਿੱਤ ਜਿਹੜੀ ਇਹਨਾਂ ਨੇ ਪ੍ਰਾਪਤ ਕੀਤੀ ਆ, ਸੋ ਅਸੀਂ ਵਧਾਈ ਜਿਹੜੇ ਆ ਇਹਨਾਂ ਨੂੰ ਦਿੰਦੇ ਆ। ਕੈਲੀਫੋਰਨੀਆ ਵਾਲੇ ਲਾਈਕ ਨਹੀਂ ਕਰਦੇ ਵੀ ਕੈਲੀਫੋਰਨੀਆ ਦੀ ਦੂਜੀ ਟੀਮ ਜਿਹੜੀ ਖਾਸ ਕਰਕੇ ਜੇ 49ers ਦੇ ਜੇ ਕੋਈ ਫੈਨ ਹੋਣਗੇ ਉਹ ਵੀ ਦੂਜੀ ਕੋਈ ਟੀਮ ਹੋਵੇ ਉਹ ਫਿਰ ਇਹਨਾਂ ਦੇ ਵਿਰੋਧ ਦੇ ਕਰਕੇ ਦੂਜਿਆਂ ਨੂੰ ਜਿਹੜੀ ਉਹ ਟਰਾਈ ਜਿਹੜੀ ਉਹ ਕਰਦੇ ਆ। ਪਰ ਬੈਂਗਲਸ ਨੇ ਵੀ ਸਿਨਸਿਨਾਟੀ ਬੈਂਗਲਸ ਨੇ ਵੀ ਇਸ ਵਾਰ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿਹੜੇ ਸੁਪਰ ਬੋਲ ਤੱਕ ਜਿਹੜੇ ਉਹ ਪਹੁੰਚੇ ਸੀਗੇ। ਸੋ ਤਗੜਾ ਜਿਹੜਾ ਮੁਕਾਬਲਾ ਜਿਹੜਾ ਕੈਲੀਫੋਰਨੀਆ ਦੇ ਵਿੱਚ ਹੀ ਸੁਪਰ ਬੋਲ ਖੇਡਿਆ ਗਿਆ ਸੀਗਾ, ਸੋਫਾਈ ਸਟੇਡੀਅਮ ਜਿਹੜਾ ਹੈਗਾ ਆ ਉਸ ਦੇ ਵਿੱਚ। ਸੋ ਉੱਦਾਂ ਜੇ ਦੇਖਿਆ ਜਾਵੇ ਤਾਂ ਅਜੇ ਆਈ ਥਿੰਕ ਹਰਜੋਤ ਸਿੰਘ ਜੀ ਮਾਸਕ ਦੀ ਮੈਂਡੇਟ ਹਟਣੀ ਹੈਗੀ ਆ, ਪਰ ਬਹੁਤ ਸਾਰੇ ਜਿਹੜੇ ਸਿਤਾਰੇ ਆਪਾਂ ਕੱਲ ਉੱਥੇ ਦੇਖੇ ਸੀਗੇ, ਕਿਸੇ ਨੂੰ ਕੋਈ ਟੈਨਸ਼ਨ ਨਹੀਂ ਸੀ, ਨਾ ਹੀ ਕਿਸੇ ਨੇ ਕੋਈ ਹੁਣ ਮੈਂ ਵੇਖਿਆ ਵੀ ਕੋਈ ਬਹੁਤਾ ਜਿਹੜੀ ਉਹ ਗੱਲ ਵੀ ਜਿਹੜੀ ਉਹ ਆਖੀ ਆ। ਪਰ ਤਕਰੀਬਨ ਸਾਰੇ ਦੇ ਸਾਰੇ ਹੀ ਜਿਹੜੇ ਉੱਥੇ ਆਪਾਂ ਦੇਖ ਰਹੇ ਸੀ ਕਿ ਚਾਹੇ ਫੈਨਸ ਆ ਤੇ ਚਾਹੇ ਵੱਡੇ ਸਿਤਾਰੇ ਆ, ਉਹ ਮਾਸਕ ਤੋਂ ਬਗੈਰ ਹੀ ਬਹੁਤੇ ਜਿਹੜੇ ਉਹ ਉੱਥੇ ਦੇਖੇ ਗਏ ਜੀ। ਸੀਗੇ। ਸੋ ਸੋ ਇੱਕ ਗੱਲ ਹਾਲੀਵੁੱਡ ਇਹਦੇ 'ਚ ਰਾਜਕਨਵੀਰ ਸਿੰਘ ਜੀ ਹੈਰਾਨੀ ਵਾਲੀ ਇਹ ਸੀ ਵੀ ਕ੍ਰਿਪਟੋ ਕਰੰਸੀ ਕੰਪਨੀਜ਼ ਨੇ ਬਹੁਤ ਜ਼ਿਆਦਾ ਪੈਸੇ ਸਪੈਂਡ ਕੀਤੇ ਐਡਵਰਟਾਈਜ਼ਮੈਂਟ ਤੇ Yeah. ਇਸ ਜਿਹੜਾ ਸੁਪਰ ਬੋਲ ਸੀ ਉਹਦੇ ਵਿੱਚ। ਜਾਂ ਸੋ ਅਗਲੇ ਦਿਖਾ ਰਹੇ ਆ ਵੀ ਇਹ ਫਿਊਚਰ ਆ, ਪਰ ਕਈ ਕਹਿਣ ਵਾਲੇ ਮਾਹਰ ਤਾਂ ਕਹਿੰਦੇ ਆ ਵੀ ਇਹ ਸਕੈਮ ਹੈਗਾ ਆ ਜਿਹੜਾ NFTs ਤੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਇਹ ਤਾਂ ਆਈ ਥਿੰਕ ਸਮਾਂ ਹੀ ਜਿਹੜਾ ਉਹ ਦੱਸੂਗਾ। ਜਿਹਨੂੰ ਬਹੁਤੀ ਜ਼ਿਆਦਾ ਇਸ ਦੇ ਪ੍ਰਤੀ ਨੌਲੇਜ ਆ ਉਹੀ ਭਾਈ ਪੰਗਾ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਉਹ ਲਵੇ। ਬਾਕੀ ਜਿਹੜਾ ਆਮ ਬੰਦਾ ਆ ਕਿਸੇ ਦੇ ਕਹੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਿਹੜਾ ਇਦਾਂ ਦਾ ਕੋਈ ਫੈਸਲਾ ਆ ਉਹ ਜਿਹੜਾ ਆ ਉਹ ਨਾ ਲੈ ਲਵੇ। ਚਲੋ ਜੀ, ਵਧਾਈ ਦਿੰਦੇ ਜੀ। ਆ ਆਪਾਂ ਜਿਹੜੇ ਆ LA ਰੈਮਸ ਨੂੰ ਸੁਪਰ ਬੋਲ ਦੇ ਜਿਹੜੇ ਆ ਜੇਤੂ ਟੀਮ ਬਣਨ ਦੇ ਲਈ, ਤੇ ਧਰਵਾਸ ਦੇ ਸਕਦੇ ਆ ਬੈਂਗਲਸ ਤੇ ਉਹਨਾਂ ਦੇ ਫੈਨਸ ਨੂੰ ਵੀ ਕੋਈ ਨਹੀਂ ਵੀ ਚੰਗਾ ਪ੍ਰਦਰਸ਼ਨ ਸੀ, ਵਧੀਆ ਮੁਕਾਬਲਾ ਉਹ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ, ਇੱਕ ਤਰਫਾ ਮੁਕਾਬਲਾ ਨਹੀਂ ਸੀਗਾ। ਸੋ ਥੈਂਕ ਯੂ ਫॉर द ਸੀਜ਼ਨ ਆਪਾਂ ਦੋਨਾਂ ਹੀ ਟੀਮਾਂ ਨੂੰ ਜਿਹੜਾ ਇਹ ਆਖਦੇ ਆ। ਤੇ ਅਗਲੀ ਖਬਰ ਰਾਜਕਨਵੀਰ ਸਿੰਘ ਜੀ ਗੈਸ ਦੇ ਸੰਬੰਧ ਦੇ ਵਿੱਚ ਜਿਹੜੀ ਆਇਲ ਦੀ ਪ੍ਰਾਈਸ ਆ ਉਹ ਕਹਿੰਦੇ ਆ ਪਈ $100 ਹੁਣ ਹਿੱਟ ਹੋ ਸਕਦੀ ਆ ਪਰ ਬੈਰਲ। ਤੇ ਲੋਕ ਬਹੁਤ ਫਿਕਰ ਕਰ ਰਹੇ, ਖਾਸ ਕਰਕੇ ਜਿਹੜੀ ਆਇਲ ਇੰਡਸਟਰੀ ਦੇ ਨਾਲ ਹੈਗੇ ਆ ਪਈ ਗੈਸ ਪ੍ਰਾਈਸਸ ਜਿਹੜੀਆਂ ਆ ਬਹੁਤ ਚੜ ਜਾਣੀਆਂ। ਤੇ ਦੂਸਰਾ, ਜੇ ਕਿਤੇ ਰੱਬ ਨਾ ਕਰੇ ਰਸ਼ੀਆ ਦੀ ਯੂਕਰੇਨ ਦੇ ਵਿੱਚ ਲੜਾਈ ਲੱਗ ਗਈ ਤੇ ਜਿਹੜਾ ਇਨਫਰਾਸਟ੍ਰਕਚਰ ਆ ਉੱਥੇ ਦਾ ਉਹ ਕਾਫੀ ਡੈਮੇਜ ਹੋਊਗਾ। ਰਸ਼ੀਆ ਅੱਜ ਦੀ ਡੇਟ ਦੇ ਵਿੱਚ ਵੀ ਦੁਨੀਆ ਸਭ ਤੋਂ ਵੱਧ ਆਇਲ ਪ੍ਰੋਡਿਊਸਿੰਗ ਵਾਲਾ ਜਿਨ੍ਹਾਂ ਦੇ ਕੋਲ ਆਇਲ ਰਿਜ਼ਰਵ ਆ ਉਹ ਮੁਲਕ ਆ। ਜੀ, ਸੋ ਆਇਲ ਦੀ ਕੀਮਤ ਜੇ ਆਪਾਂ ਤੁਹਾਨੂੰ ਹੁਣ ਇਸ ਟਾਈਮ ਦੱਸਦੇ ਜਾਈਏ, ਜਦੋਂ ਮੈਂ ਗੱਲ ਕਰ ਰਿਹਾ ਤਾਂ ਇਸ ਟਾਈਮ ਤਕਰੀਬਨ $93-94 ਦੇ ਦਰਮਿਆਨ ਪ੍ਰਤੀ ਬੈਰਲ ਜਿਹੜੀ ਇਸ ਟਾਈਮ ਕੱਚੇ ਤੇਲ ਦੀ ਕੀਮਤ ਆ ਉਹ ਚੱਲ ਰਹੀ ਹੈਗੀ ਆ ਅਮਰੀਕਾ ਦੀ ਜਿਹੜੀਆਂ ਮਾਰਕੀਟਸ ਆ ਉਸ ਦੇ ਵਿੱਚ। ਬਾਕੀ ਮੁਲਕਾਂ ਦੇ ਵਿੱਚ ਵੱਖੋ ਵੱਖਰੀ ਵੀ ਜਿਹੜੀ ਉਹ ਹੋ ਸਕਦੀ ਹੁੰਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 4 ਵਰ੍ਹੇ ਪਹਿਲਾਂ 2018 ਦੇ ਵਿੱਚ ਫਲੋਰੀਡਾ ਦੇ ਵਿੱਚ ਬਹੁਤ ਹੀ ਇੱਕ ਦਰਦਨਾਕ ਗੋਲੀਕਾਂਡ ਜਿਹੜਾ ਵਾਪਰਿਆ ਸੀਗਾ ਵੈਲੈਂਟਾਈਨ ਡੇ ਵਾਲੇ ਦਿਨ, ਕਿਉਂਕਿ ਅੱਜ ਦਾ ਦਿਨ ਜਿਹੜੇ ਇਸ ਦਿਨ ਦੇ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਹੈਗਾ ਆ। 2018 ਦੇ ਵਿੱਚ ਮਾਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਜਿਹੜਾ ਪਾਰਕਲੈਂਡ ਫਲੋਰੀਡਾ ਦੇ ਵਿੱਚ ਸੀਗਾ, ਉੱਥੇ ਇੱਕ ਹਥਿਆਰੇ ਦੇ ਦੁਆਰਾ ਗੋਲੀਆਂ ਚਲਾਈਆਂ ਗਈਆਂ ਹਾਈ ਸਕੂਲ ਦੇ ਵਿੱਚ, ਜਿਸ ਦੇ ਕਰਕੇ 17 ਜਿਹੜੇ ਜਾਣਿਆਂ ਦੀ ਮੌਤ ਹੋਈ ਸੀ। ਜਿਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫੇਰ ਮੁਲਕ ਦੇ ਵਿੱਚ ਗਨ ਵਾਇਲੈਂਸ ਨੂੰ ਲੈ ਕੇ ਜਿਹੜਾ ਆ ਉਹ ਵਿਵਾਦ ਚਰਚਾ ਜਿਹੜੀ ਉਹ ਦੁਬਾਰਾ ਛਿੜੀ ਸੀਗੀ। ਅੱਜ ਇਸ ਦੇ ਉੱਤੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਇਸ ਟ੍ਰੈਜਿਕ ਸ਼ੂਟਿੰਗ ਦੇ ਉੱਤੇ ਇਹ ਕਿਹਾ ਵੀ ਜਿਹੜੇ ਤਾਂ ਚਲੇ ਗਏ ਉਹਨਾਂ ਨੂੰ ਤਾਂ ਅਸੀਂ ਮੁੜ ਕੇ ਵਾਪਸ ਨਹੀਂ ਲਿਆ ਸਕਦੇ, ਪਰ ਆਪਾਂ ਸਾਰੇ ਜਾਣੇ ਇਕੱਠੇ ਹੋ ਕੇ ਆਪਣੀ ਇਹ ਜ਼ਿੰਮੇਵਾਰੀ ਬਣਦੀ ਆ ਤੇ ਆਪਣੀ ਸਰਕਾਰ ਦੀ ਤੇ ਆਪਣੀ ਡੈਮੋਕ੍ਰੇਸੀ ਦੀ ਵੀ ਆਪਾਂ ਸਾਰਿਆਂ ਨੂੰ ਇੱਕ ਦੂਜੇ ਨੂੰ ਜਿਹੜਾ ਉਹ ਸੇਫ ਰੱਖੀਏ।
ਸੋ ਉਹਨਾਂ ਨੇ ਗਨ ਕੰਟਰੋਲ ਜਾਂ ਗਨ ਵਾਇਲੈਂਸ ਨੂੰ ਲੈ ਕੇ ਕੁਛ ਇੱਦਾਂ ਦੀ ਕੋਈ ਇੱਦਾਂ ਦਾ ਕੋਈ ਕਹਿ ਸਕਦੇ ਹਾਂ ਵੀ ਕਾਨੂੰਨ ਜਾਂ ਇੱਦਾਂ ਦੀ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਗੱਲਾਂ ਬਾਤਾਂ ਜਿਹੜੀਆਂ ਉਹ ਜ਼ਰੂਰ ਸੁਣੀਆਂ ਹੈਗੀਆਂ ਆ। 14 ਵਿਦਿਆਰਥੀ 3 ਫੈਕਲਟੀਜ਼ ਦੇ ਮੈਂਬਰ ਜਿਹੜੇ ਇਸ ਪਾਰਕਲੈਂਡ ਹਾਈ ਸਕੂਲ ਆ ਉਸ ਦੇ ਵਿੱਚ ਮਾਰੇ ਗਏ ਸੀ। ਨਿਕੋਲਸ ਕਰੂਜ਼ ਨਾਂ ਦਾ ਇਹ ਹਥਿਆਰਾ ਸੀਗਾ ਜਿਸ ਨੇ ਇਹ ਗੋਲੀਆਂ ਜਿਹੜੀਆਂ ਉੱਥੇ ਚਲਾਈਆਂ। ਉਹ ਉਸੇ ਹੀ ਸਕੂਲ ਦਾ ਸਾਬਕਾ ਵਿਦਿਆਰਥੀ ਵੀ ਸੀਗਾ। 14 ਫਰਵਰੀ 2018 ਨੂੰ ਇਹ ਗੋਲੀ ਕਾਂਡ ਵਾਪਰਿਆ ਜਿਸ ਦੇ ਵਿੱਚ 17 ਜਾਣਿਆਂ ਦੀ ਇਸ ਨੇ ਜਾਨ ਲੈ ਲਈ ਸੀ। ਉਸਨੇ ਆਪਣੇ ਆਪ ਨੂੰ ਦੋਸ਼ੀ ਅਦਾਲਤ ਦੇ ਵਿੱਚ ਕਬੂਲਿਆ ਸੀਗਾ। ਇਸ ਟਾਈਮ ਜਿਹੜਾ ਆ ਕਹਿੰਦੇ ਵੀ ਜੂਰਰਸ ਆ ਉਹ ਡਿਸਾਈਡ ਹੁਣ ਕਰਨਗੇ ਵੀ ਇਸ ਨੂੰ ਮੌਤ ਦੀ ਸਜ਼ਾ ਜਾਂ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਉਹ ਦਿੱਤੀ ਜਾਊਗੀ। ਅਪ੍ਰੈਲ ਮਹੀਨੇ ਦੇ ਵਿੱਚ ਕਹਿੰਦੇ ਵੀ ਇਸ ਦਾ ਟਰਾਇਲ ਆ ਉਹ ਸ਼ੁਰੂ ਹੋਵੇਗਾ। ਜੀ ਰਾਜਕਨਵੀਰ ਸਿੰਘ ਜੀ, ਅੱਜ ਵੈਲੈਂਟਾਈਨ ਡੇ ਆ ਤੇ ਵੈਲੈਂਟਾਈਨ ਡੇ ਦੇ ਉੱਤੇ ਇਹ ਇੱਕ ਤਰ੍ਹਾਂ ਨਾਲ ਬਿਜ਼ਨਸ ਹੀ ਆਪਾਂ ਨੂੰ ਪਤਾ ਆ ਵੀ ਬਹੁਤ ਲੋਕ ਕਿੰਨੇ ਪੈਸੇ ਖਰਚਦੇ ਹੈਗੇ ਆ। ਪਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੀਆਂ 2 ਸਿੱਖ ਆਰਗੇਨਾਈਜੇਸ਼ਨਸ ਉਹ ਕਾਫੀ ਲੰਬੇ ਸਮੇਂ ਤੋਂ ਬਹੁਤ ਹੀ ਵਧੀਆ ਕੰਮ ਵੈਲੈਂਟਾਈਨ ਡੇ ਦੇ ਉੱਤੇ ਕਰ ਰਹੀਆਂ ਹੈਗੀਆਂ। ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੇ ਸਿੱਖਸ ਅਕ੍ਰੋਸ ਕੈਨੇਡਾ ਉਹ ਹਰ ਸਾਲ ਵੈਲੈਂਟਾਈਨ ਡੇ ਨੂੰ ਬੇਕਡ ਕੁਕੀਜ਼, ਵੈਲੈਂਟਾਈਨ ਕਾਰਡਸ, ਚਾਕਲੇਟ ਤੇ ਬੀਬੀਆਂ ਦੇ ਜਿਹੜੇ ਆ ਪਰਸਨਲ ਕੇਅਰ ਆਈਟਮਸ ਉਹ ਜਿਹੜੇ ਵਿਮਨ ਸ਼ੈਲਟਰਸ ਹੈਗੇ ਆ ਉਹਨਾਂ ਦੇ ਕੈਨੇਡਾ ਦੇ ਵਿੱਚ ਉੱਥੇ ਤੱਕ ਪਹੁੰਚਾਉਂਦੇ ਹੈਗੇ ਆ। ਕਹਿੰਦੇ ਪਈ 3 ਕੇਅਰ ਹੋਮਸ ਸੈਸਕਾਟੂਨ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਉੱਥੇ ਵੈਲੈਂਟਾਈਨ ਡੇ ਦੇ ਪੈਕੇਜਸ ਸਿੱਖ ਕਮਿਊਨਿਟੀ ਨੇ ਭੇਜੇ ਹੈਗੇ ਆ। ਇਹ ਇੱਕ ਪ੍ਰੋਜੈਕਟ ਜਿਹੜਾ ਉਹਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਲੀਡ ਦੀਪਿੰਦਰ ਕੌਰ ਹੈਗੇ ਆ। ਉਹਨਾਂ ਨੇ ਕਿਹਾ ਵੀ ਅਸੀਂ ਸੰਨ 2012 ਦੇ ਵਿੱਚ ਇਹ ਸ਼ੁਰੂਆਤ ਕੀਤੀ ਸੀ। ਇਹਦਾ ਮੇਨ ਮਕਸਦ ਇਹ ਸੀ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਨੂੰ ਰੇਜ਼ ਕਰਨਾ ਵੀ ਕਿੱਦਾਂ ਲੇਡੀਜ਼ ਦੇ ਅਗੇਂਸਟ ਵਾਇਲੈਂਸ ਹੋ ਰਹੀ ਹੈਗੀ ਆ। ਸੋ ਇਹ ਮੂਵਮੈਂਟ ਉਸ ਟਾਈਮ ਸ਼ੁਰੂ ਹੋਈ ਤੇ ਹੁਣ ਹੌਲੀ-ਹੌਲੀ ਪੂਰੇ ਕੈਨੇਡਾ ਦੇ ਵਿੱਚ ਫੈਲੀ ਹੋਈ ਆ। ਕੈਨੇਡਾ ਦੇ ਲਗਭਗ ਸਾਰੇ ਸ਼ਹਿਰ ਮੌਂਟਰੀਅਲ, ਓਟਾਵਾ, ਟੋਰਾਂਟੋ, ਵਿਨੀਪੈਗ, ਰਜੀਨਾ, ਸੈਸਕਾਟੂਨ ਇਹ ਸਾਰੇ ਸ਼ਹਿਰਾਂ ਦੇ ਵਿੱਚ ਇਹ ਭੇਜਦੇ ਹੈਗੇ ਆ। ਪਿਛਲੇ ਹਫ਼ਤੇ 120 ਦੇ ਕਰੀਬ ਪੈਕੇਜਸ ਉਹਨਾਂ ਨੇ ਆਲਰੇਡੀ ਮੇਲ ਕਰ ਦਿੱਤੇ ਵੱਖ-ਵੱਖ ਵਿਮਨ ਸ਼ੈਲਟਰਸ ਨੂੰ। ਇਹ ਇਨੀਸ਼ੀਏਟਿਵ ਉਸੇ ਹੀ ਇੱਕ ਵੱਡੀ ਜਿਹੜੀ ਮੂਵਮੈਂਟ ਆ 1 ਬਿਲੀਅਨ ਰਾਈਜ਼ਿੰਗ ਮੂਵਮੈਂਟ ਉਹਦਾ ਹਿੱਸਾ ਆ ਜਿਹਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ ਕੋਈ ਵੀ ਲੇਡੀ ਜਿਹੜੀ ਆ ਆਪਣੀ ਲਾਈਫ ਦੇ ਦੌਰਾਨ ਕਹਿੰਦੇ ਵੀ ਘੱਟੋ ਘੱਟ 3 ਵਾਰ ਉਹ ਅਸੌਲਟ ਹੋ ਸਕਦੀ ਆ। ਸੋ ਇੰਨੀ ਵੱਡੀ ਜਿਹੜੀ ਇਹ ਗਲੋਬਲੀ ਪ੍ਰੋਬਲਮ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਆਪਾਂ ਸਮਾਪਤ ਜਿਹੜਾ ਉਹ ਹੁੰਦਾ ਆ। ਤੇ ਦੱਸ ਜੀ ਇਸ ਤੋਂ ਅਗਲਾ ਪ੍ਰੋਗਰਾਮ ਹੋਵੇਗਾ ਜੀ ਆਤਮਿਕ ਆਨੰਦ 10 ਤੋਂ 11 ਵਜੇ ਦੇ ਵਿੱਚ, 11 ਤੋਂ 12:30 ਵਜੇ ਦੇ ਵਿੱਚ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਆਵੇਗਾ ਨਜ਼ਰੀਆ, 4 ਤੋਂ 5:30 ਦੇਸੋਂ ਪਰਦੇਸ, 5:40 ਦੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਜਾਊਗਾ ਜਿਸ ਦੇ ਵਿੱਚ ਤੁਹਾਡੀਆਂ ਕਾਲਸ ਵੀ ਜਿਹੜੀਆਂ ਉਹ ਲਈਆਂ ਜਾਣਗੀਆਂ। ਤੇ ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਸਾਰਾ ਟਾਈਮ ਚੱਲਦੇ ਰਹਿਣਗੇ 24 ਘੰਟੇ 7 ਦਿਨ। ਤੇ ਬਹੁਤ ਸਾਰੀਆਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਰਲਡ ਐਕਸਪੋ ਟਲੈਰੀ ਦੇ ਵਿੱਚ ਜਿਹੜੀ ਹੋਈ ਸੀ ਉਹਦੀਆਂ ਵੀਡੀਓਜ਼ ਆਲਰੇਡੀ ਅਸੀਂ ਫੇਸਬੁੱਕ, ਯੂਟਿਊਬ ਦੇ ਉੱਤੇ ਪਾਈਆਂ ਆ। ਚਾਹੇ ਉਸ ਦੇ ਵਿੱਚ ਵੱਡੇ ਵੱਡੇ ਜਿਹੜੇ ਟਰੈਕਟਰ ਤੇ ਚਾਹੇ ਪੁਰਾਣੇ ਜ਼ਮਾਨੇ ਦੇ 1936 ਸਨ ਵਾਲੇ ਆ। ਤੇ ਨਵੀਂ ਟੈਕਨੋਲੋਜੀ ਡਰੋਨਸ ਦੇ ਨਾਲ ਸੇਬਾਂ ਨੂੰ ਜਿਹੜਾ ਉਹ ਕਿੱਦਾਂ ਕਰ ਰਹੇ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਸਕਦੇ ਆ। ਲੋਕਾਂ ਦੇ ਨਾਲ ਉੱਥੋਂ ਦੀ ਜਿਹੜੀ ਉਹ ਗੱਲਬਾਤ ਆ ਉਹ ਤੁਸੀਂ ਉੱਥੇ ਸੁਣ ਦੇਖ ਸਕਦੇ ਹੋ। ਸੋ ਹੁਣ ਆਪਾਂ ਹਰਜੋਤ ਸਿੰਘ ਜੀ ਲੈਂਦੇ ਆ ਜੀ ਫਿਰ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।